ਮੇਰੇ ਨਾਲ ਦਲ ਖਾਲਸਾ ਦੇ ਪ੍ਰਧਾਨ ਹੈਗੇ ਹੈ ਚੀਮਾ ਸਾਹਿਬ, ਖੱਬੇ ਬੈਠੇ ਮਨ ਸਾਹਿਬ ਜਨਰਲ ਸੈਕਟਰੀ ਹੈ। ਅਤੇ ਸਾਡੀ ਤਜਵੀਜ਼ ਹੈ ਕਿ 14 ਤਰੀਕ ਨੂੰ ਲੁਧਿਆਣੇ ਅਸੀਂ ਇੱਕ ਬਹੁਤ ਵੱਡੀ ਰੈਲੀ ਕਰਨੀ ਹੈ। ਇੱਕ ਦਿਨ ਪਹਿਲਾਂ 15 ਅਗਸਤ ਨੂੰ ਇਹਦੀ ਜ਼ਰੂਰਤ ਤਾਂ ਪਈ ਹੈ ਕਿਉਂ ਕਰਕੇ ਘੱਟ ਗਿਣਤੀਆਂ ਦੇ ਉੱਤੇ ਬਹੁਤ ਜ਼ਿਆਦਾ ਜ਼ਬਰ ਸਾਰੇ ਪਾਸੇ ਹੁਣ ਹੋਣ ਲੱਗ ਪਿਆ ਹੈਗਾ। ਪਹਿਲਾਂ ਤਾਂ ਅਸੀਂ ਗੱਲ ਕਰੀਏ ਕਿ ਲੰਡਨ ਦੇ ਵਿੱਚ ਤੀਜੇ ਮਹੀਨੇ ਦੇ ਵਿੱਚ ਜਿਹੜਾ ਇੰਡੀਅਨ ਹਾਈ ਕਮਿਸ਼ਨ ਹੈ ਉਹਦਾ ਘਿਰਾਓ ਹੋਇਆ ਸੀਗਾ। ਉਹਦਾ ਜਦੋਂ ਘਿਰਾਓ ਹੋਇਆ ਤਾਂ ਪ੍ਰੈਸ ਨੇ ਵੀ ਉਸ ਨੂੰ ਬਹੁਤ ਉਛਾਲਿਆ, ਪਰ ਉਹਦਾ ਜਿਹੜਾ ਨਤੀਜਾ ਨਿਕਲਿਆ, ਇੰਡੀਆ ਤੋਂ ਬਰਤਾਨੀਆ ਦੇ ਖਿਲਾਫ ਤਾਂ ਕੁਛ ਕੀਤਾ ਨਹੀਂ ਗਿਆ ਅਤੇ ਬਰਤਾਨੀਆ ਦੀ ਪੁਲਿਸ ਸਕਾਟਲੈਂਡ ਯਾਰਡ ਨੇ ਉਸ ਦੀ ਤਫਤੀਸ਼ ਨਹੀਂ ਕੀਤੀ ਕਿਉਂ ਕਰਕੇ ਉਹ ਪੀਸਫੁਲ ਪ੍ਰੋਟੈਸਟ ਸੀਗਾ ਅਤੇ ਉਹਨਾਂ ਨੇ ਇਹਦਾ ਕੋਈ ਧਿਆਨ ਨਹੀਂ ਦਿੱਤਾ ਹੈ। ਫਿਰ ਆਹ ਕੁਛ ਦਿਨ ਹੋਏ ਹੈ, ਮੇਰਾ ਖਿਆਲ 1 ਤਰੀਕ ਨੂੰ, ਅੱਜ ਦੀ ਡੇਟ 1 ਤਰੀਕ ਨੂੰ, ਹਾਂਜੀ ਹਾਂਜੀ ਨਹੀਂ 31 ਜੁਲਾਈ ਨੂੰ NIA ਨੇ ਸਾਡੇ ਸਿੱਖਾਂ ਦੇ ਘਰਾਂ ਦੇ ਵਿੱਚ ਰੇਡ ਮਾਰੀ ਪੰਜਾਬ ਦੇ ਵਿੱਚ, ਅਤੇ ਸਰਸਾ ਜਿਹੜਾ ਹਿੰਦੂਤਵਾ ਸੂਬਾ ਹੈ, ਪਰ ਜਿੱਥੇ ਜਿੱਥੇ ਸਿੱਖ ਰਹਿੰਦੇ ਸੀਗੇ ਸਰਸੇ ਦੇ ਵਿੱਚ ਉੱਥੇ ਵੀ ਰੇਡਾਂ ਮਾਰੀਆਂ। ਮੇਰਾ ਕਹਿਣ ਦਾ ਮਤਲਬ ਹੈ ਕਿ ਵਾਕਿਆ ਹੁੰਦਾ ਲੰਡਨ ਦੇ ਵਿੱਚ ਅਤੇ ਵੈਰ ਕੱਢਿਆ ਜਾਂਦਾ ਸਿੱਖਾਂ ਦੇ ਉੱਤੇ, ਜੋ ਬਹੁਤ ਇੱਕ ਜ਼ਬਰ ਦੀ ਗੱਲ ਹੈ ਕਿ ਹਰਿਆਣੇ ਦੇ ਵਿੱਚ ਜੋ ਕੁਛ ਹੋਇਆ ਉੱਥੇ ਹਿੰਦੂਤਵਾ ਦੀਆਂ ਪਾਰਟੀਜ਼ ਨੇ, ਵਿਸ਼ਵ ਹਿੰਦੂ ਪਰਿਸ਼ਦ ਨੇ, ਬਜਰੰਗ ਦਲ ਨੇ, ਸ਼ਿਵ ਸੈਨਾ ਨੇ, ਗਊ ਸੇਵਕਾਂ ਨੇ, ਜੋ ਘੱਟ ਗਿਣਤੀਆਂ ਦੇ ਹਲਕਿਆਂ ਦੇ ਵਿੱਚ ਜਲੂਸ ਕੱਢੇ ਹੈ, ਖੂਨ ਖਰਾਬਾ ਹੋਇਆ, ਇੱਕ ਇਮਾਮ ਮੁਸਲਮਾਨਾਂ ਦਾ ਮਾਰਿਆ ਗਿਆ, ਮਸਜਿਦ ਜਲਾਈ ਗਈ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ IB ਹੈ, ਰॉ ਹੈ, CID ਹੈ, ਅਤੇ ਹਰਿਆਣੇ ਨੂੰ ਪਹਿਲਾਂ ਕਿਉਂ ਨਹੀਂ ਖਬਰ ਹੋਈ ਕਿ ਇਸ ਤਰ੍ਹਾਂ ਦਾ ਕੰਮ ਹੋਣਾ ਅਤੇ ਅਸੀਂ ਇਹੋ ਜਿਹਾ ਕੰਮ ਨਾ ਕਰੀਏ। ਹੁਣ ਉਦੋਂ ਬਾਅਦ ਜਿਹੜੇ ਰੋਹਿੰਗੇ ਬਰਮਾ ਤੋਂ ਆਏ ਸੀਗੇ ਪੋਲੀਟੀਕਲ ਅਸਾਈਲਮ ਮੰਗਣ ਦੇ ਲਈ, ਉਹਨਾਂ ਦੇ ਹਰਿਆਣੇ ਦੇ ਵਿੱਚ ਸਾਰੇ ਘਰ ਢਾਏ ਗਏ ਹੈ ਬੁਲਡੋਜ਼ਰਾਂ ਨਾਲ। ਜਿਹੜੇ ਈਸਾਈ ਹੈ ਉਹ ਵੀ ਨਹੀਂ ਟਿਕੇ ਹੋਏ। ਮਣੀਪੁਰ ਦੇ ਵਿੱਚ ਉਹਨਾਂ ਦੇ ਗਿਰਜੇ ਘਰ ਸਾਰੇ ਜਲਾ ਦਿੱਤੇ ਹੈਗੇ ਹੈ। ਫਿਰ ਮੈਜੋਰਟੇਰੀਅਨਸ ਨੇ, ਵੱਧ ਗਿਣਤੀ ਨੇ, ਕੱਲ੍ਹ ਇੱਕ ਆਰਸਨਲ ਜਿੱਥੇ ਇਹ ਬੰਦੂਕਾਂ, ਗੋਲੀਆਂ, ਗ੍ਰਨੇਡਸ ਰੱਖੇ ਜਾਂਦੇ ਹੈ, ਉਹਦੇ ਉੱਤੇ ਹਮਲਾ ਕਰਕੇ ਲੁੱਟ ਲਏ ਹੈ। ਜਿਹੜੀਆਂ ਘੱਟ ਗਿਣਤੀ ਦੀਆਂ ਬੀਬੀਆਂ ਸੀ ਉਹਨਾਂ ਨੂੰ ਦਿਨ ਦਿਹਾੜੇ ਨੰਗਾ ਕਰਕੇ ਪਰੇਡ ਕੀਤਾ ਗਿਆ। ਇੱਕ ਬੀਬੀ ਉਹਨਾਂ ਦੇ ਵਿੱਚੋਂ ਜਿਹੜੇ ਕਾਰਗਿਲ ਦੇ ਵਿੱਚ ਇੱਕ ਸੂਬੇਦਾਰ ਸਾਹਿਬ ਨੇ ਐਕਸ਼ਨ ਲਿਆ ਸੀ, ਉਹਨਾਂ ਦੇ ਘਰ ਵਾਲੇ ਸੀਗੇ। ਇਹ ਸਾਰੀਆਂ ਚੀਜ਼ਾਂ ਪਹਿਲਾਂ ਤਾਂ ਇੱਕ ਇੱਕ ਕਰਕੇ ਹੁੰਦੀਆਂ ਸੀ ਸਿੱਖਾਂ ਦੇ ਖਿਲਾਫ ਜਾਂ ਮੁਸਲਮਾਨਾਂ ਦੇ ਖਿਲਾਫ ਜਾਂ ਹੋਰ ਕਿਸੇ ਫਿਰਕੇ ਦੇ ਖਿਲਾਫ। ਹੁਣ
ਸਾਰੇ ਘੱਟ ਗਿਣਤੀਆਂ ਨੂੰ ਇੱਕ ਕਰਕੇ ਹਕੂਮਤ ਚਿੰਬੜ ਗਈ ਹੈ ਤੇ ਇਨਸਾਫ ਕਿਸੇ ਨੂੰ ਨਹੀਂ ਮਿਲ ਰਿਹਾ। ਹੁਣ ਫਰਜ਼ ਕਰੋ 5 ਅਗਸਤ ਨੂੰ 2019 ਦੇ ਵਿੱਚ ਕਸ਼ਮੀਰ ਦੇ ਵਿੱਚ ਜਿਹੜੀ ਦਫਾ 370 ਸੀਗੀ 35A ਸੀ, ਉਹ ਭੰਗ ਕਰ ਦਿੱਤੀ ਗਈ ਸੀਗੀ। ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਸੀਗਾ। ਉਹਨਾਂ ਦੀ ਜਮਹੂਰੀਅਤ ਦੀ ਆਵਾਜ਼ ਅਸੈਂਬਲੀ ਨੂੰ ਭੰਗ ਕਰ ਦਿੱਤਾ ਗਿਆ ਸੀਗਾ। ਹੁਣ 5 ਅਗਸਤ 2019 ਦੇ ਵਿੱਚ ਜੋ ਕੁਛ ਇਹ ਹੋਇਆ, ਕਤਲੇਆਮ ਇੱਕ ਜਮਹੂਰੀਅਤ ਦਾ, ਇੱਕ ਵਾਅਦਿਆਂ ਦਾ, ਤੇ ਸੁਪਰੀਮ ਕੋਰਟ ਹੁਣ ਪਰਸੋਂ ਬੈਠੀ ਹੈ ਉਸ ਕੇਸ ਦੇ ਉੱਤੇ। ਅੰਗਰੇਜ਼ੀ ਦੀ ਕਹਾਵਤ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਹੁਣ ਮੇਰਾ ਮਤਲਬ ਸੁਪਰੀਮ ਕੋਰਟ ਕੀ ਫੈਸਲਾ ਕਰੂਗੀ? ਕਿ ਸਾਨੂੰ ਸੁਪਰੀਮ ਕੋਰਟ ਦੇ ਵਿੱਚ ਅਤਬਾਰ ਹੈਗਾ? ਜਦੋਂ ਬੱਬਰੀ ਮਸਜਿਦ ਦਾ ਫੈਸਲਾ ਕੀਤਾ, ਰਾਮ ਮੰਦਰ ਦਾ ਫੈਸਲਾ ਕੀਤਾ, ਰੰਜਨ ਗੋਗੋਈ ਸਾਹਿਬ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀਗੇ, ਉਹਨਾਂ ਨੇ ਫੈਸਲਾ ਸੁਣਾਤਾ ਕਿ ਇਹ ਇੱਥੇ ਰਾਮ ਮੰਦਰ ਅਯੋਧਿਆ ਦੇ ਵਿੱਚ ਬਣੂਗਾ ਜਿੱਥੇ ਬੱਬਰੀ ਮਸਜਿਦ ਸੀਗੀ। ਉਸ ਤੋਂ ਬਾਅਦ ਉਹਨਾਂ ਨੂੰ ਸਿਨੇਕੇਅਰ ਰਿਸ਼ਵਤ ਦਿੱਤੀ ਗਈ ਤੇ ਇਸ ਸਰਕਾਰ BJP RSS ਨੇ ਉਹਨਾਂ ਨੂੰ 6 ਸਾਲਾਂ ਦੇ ਲਈ ਨੋਮੀਨੇਟ ਕਰਕੇ ਰਾਜ ਸਭਾ ਦੇ ਵਿੱਚ ਭੇਜਤਾ। ਹੁਣ ਮੇਰਾ ਮਤਲਬ ਹੈ ਕਿ ਇਸ ਤਰ੍ਹਾਂ ਰਿਸ਼ਵਤਾਂ ਦੇ ਕੇ, ਇਸ ਤਰ੍ਹਾਂ ਕਰਕੇ ਜੇ ਆਪਾਂ ਆਪਣੇ ਹੱਕ ਦੇ ਵਿੱਚ ਫੈਸਲੇ ਕਰਾਵਾਂਗੇ ਤਾਂ ਫਿਰ ਜਮਹੂਰੀਅਤ ਕਿਵੇਂ ਰਹੂਗੀ? ਮੈਂ ਮੈਂਬਰ ਪਾਰਲੀਮੈਂਟ ਹੈ ਤੇ ਆ ਮੌਨਸੂਨ ਸੈਸ਼ਨ ਪਾਰਲੀਮੈਂਟ ਚੱਲਣ ਹੀ ਨਹੀਂ ਦਿੱਤੀ ਹੈਗੀ। ਨਾ ਸਪੀਕਰ ਸਾਹਿਬ ਕੁਛ ਕਰਦੇ ਹੈ, ਨਾ ਉਹ ਲੀਡਰ ਆਫ ਦ ਟ੍ਰੇਜਰੀ ਬੈਂਚਸ ਮੋਦੀ ਸਾਹਿਬ ਨੂੰ ਬੁਲਾਉਂਦੇ ਹੈ, ਲੀਡਰ ਆਫ ਦੀ ਓਪੋਜੀਸ਼ਨਸ ਨੂੰ ਬੁਲਾਉਂਦੇ ਹੈ ਕਿ ਇਹ ਪਾਰਲੀਮੈਂਟ ਕਿਵੇਂ ਚੱਲੇ। ਹੁਣ ਪਾਰਲੀਮੈਂਟ ਚੱਲ ਰਹੀ ਹੈ, ਜਿਹੜੇ ਕਾਨੂੰਨ ਤੇ ਬਿੱਲ ਹੈਗੇ ਹੈ ਉਹ ਬਗੈਰ ਕਿਸੇ ਡਿਬੇਟ ਤੋਂ, ਕਿਸੇ ਬਹਿਸ ਤੋਂ ਉਹ ਸਾਰੇ ਪਾਸ ਕੀਤੇ ਜਾ ਰਹੇ ਹੈ। ਮੇਰਾ ਮਤਲਬ ਹੈ ਕਿ ਜਮਹੂਰੀਅਤ ਦੇ ਵਿੱਚ ਜਿੰਨਾ ਚਿਰ ਬਹਿਸ ਨਹੀਂ ਹੋਊਗੀ ਪਾਰਲੀਮੈਂਟ ਦੇ ਵਿੱਚ, ਤੇ ਉਹ ਕਿਵੇਂ ਠੀਕ ਮੰਨੇ ਜਾਣਗੇ? ਫਿਰ ਜੇ ਰਿੰਕੂ ਜੀ ਨੇ, ਮੈਂਬਰ ਪਾਰਲੀਮੈਂਟ ਜਲੰਧਰ ਤੋਂ ਆਏ, ਉਹਨਾਂ ਨੇ ਪ੍ਰੋਟੈਸਟ ਕੀਤਾ, ਉਹਨਾਂ ਨੂੰ ਸਪੀਕਰ ਸਾਹਿਬ ਨੇ ਸਸਪੈਂਡ ਕਰਤਾ ਮੌਨਸੂਨ ਸੈਸ਼ਨ ਦੇ ਲਈ। ਉਸ ਤੋਂ ਪਹਿਲਾਂ ਜਦੋਂ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਹੋਈ ਹੈ, ਸਪੀਕਰ ਸਾਹਿਬ ਨੇ 2 ਮਿੰਟਾਂ ਵਿੱਚ ਰਾਹੁਲ ਗਾਂਧੀ ਦੀ MPਸ਼ਿਪ ਖਾਰਿਜ ਕਰਤੀ ਤੇ ਉਹਦਾ ਜਿਹੜਾ ਘਰ-ਬਾਰ ਸੀ ਆਰਡਰ ਦੇ ਦਿੱਤੇ ਕਿ ਉਹਨੂੰ ਖਾਲੀ ਕਰ ਦਿਓ। ਮੈਂ ਕਹਿਣ ਦਾ ਮਤਲਬ ਹੈ ਕਿ ਇੰਨੀ ਜਲਦੀ ਦੀ ਲੋੜ ਕੀ ਹੈ? ਜਦੋਂ ਸਪੀਕਰ ਸਾਹਿਬ ਅਤੇ ਪ੍ਰਾਈਮ ਮਿਨਿਸਟਰ ਸਾਹਿਬ ਤੁਸੀਂ ਪਾਰਲੀਮੈਂਟ ਨੂੰ ਚਲਾ ਹੀ ਨਹੀਂ ਸਕਦੇ, ਨਾ ਤੁਹਾਡੀ ਜ਼ਹਿਨ ਦੇ ਵਿੱਚ ਪਾਰਲੀਮੈਂਟ ਹੈ, ਨਾ ਹਿੰਦੂਤਵਾ ਦੀ ਹਿਸਟਰੀ ਦੇ ਵਿੱਚ ਪਾਰਲੀਮੈਂਟ ਹੋਈ ਹੈ, ਅਤੇ ਹੁਣ ਤੁਸੀਂ ਇਸ ਮੌਕੇ ਦੇ ਉੱਤੇ ਪਾਰਲੀਮੈਂਟ ਨੂੰ ਵੀ ਖਤਮ ਕਰਤਾ। ਸਿੱਖਾਂ ਦੀ ਪਾਰਲੀਮੈਂਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ 1925 ਦੇ ਵਿੱਚ ਕਾਨੂੰਨ ਦੇ ਰਾਹੀਂ ਇਹ ਪੈਦਾ ਕੀਤੀ ਗਈ ਸੀਗੀ। ਇਹਦੇ 12 ਸਾਲਾਂ ਤੋਂ ਇਲੈਕਸ਼ਨ ਹੀ ਨਹੀਂ ਹੋ ਰਹੇ ਕਿ ਸਿੱਖਾਂ ਨੂੰ ਬਿਲਕੁਲ ਤੁਸੀਂ ਜਮਹੂਰੀਅਤ ਤੋਂ ਵਾਂਝੇ ਕਰ ਦਿੱਤਾ ਅਤੇ ਰੇਡਾਂ ਮਾਰੀਆਂ ਸਾਡੇ ਉੱਤੇ। ਮੇਰੇ ਘਰ ਪੁਲਿਸ ਵੀ ਆ ਗਈ ਸੀਗੀ ਕਿ ਪੁੱਛਣ ਇੱਥੇ NIA ਦੀ ਟੀਮ ਆਈ ਹੈ। ਮੇਰੇ ਸੈਕਟਰੀ ਕਹਿੰਦੇ ਨਹੀਂ ਇੱਥੇ ਤਾਂ ਨਹੀਂ ਆਈ ਹੈ, ਪਰ ਨਿਸ਼ਾਨਾ ਤਾਂ ਮੇਰੇ ਉੱਤੇ ਵੀ ਸੀਗਾ। ਹੁਣ ਜਦੋਂ ਅਸੀਂ ਜੋ ਕੁਛ ਲੰਡਨ ਦੇ ਵਿੱਚ ਹੋਇਆ ਇੰਡੀਅਨ ਹਾਈ ਕਮਿਸ਼ਨ ਦੇ ਵਿੱਚ, ਸਾਡੀ ਉਹਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੈ
ਤੇ ਤੁਹਾਡਾ ਜ਼ੋਰ ਬਰਤਾਨੀਆ ਦੇ ਖਿਲਾਫ ਚੱਲਦਾ ਨਹੀਂ, ਤੇ ਜਿਹੜੇ ਸਟੇਟਲੈਸ ਸਿੱਖਸ ਹੈਗੇ ਹੈ ਉਹਨਾਂ ਦੇ ਉੱਤੇ ਹੀ ਤੁਸੀਂ ਇਹ ਆਪਣਾ ਰੋਹਬ ਜਮਾਉਣਾ। ਅਸੀਂ ਸਿੱਖ ਹੈ, ਅਸੀਂ ਬਿਲਕੁਲ ਇਹੋ ਜਿਹੀ ਚੀਜ਼ ਮਾਫ਼ ਨਹੀਂ ਕਰਦੇ ਹੈਗੇ। ਅਸੀਂ ਇੱਜ਼ਤ ਦੇ ਨਾਲ ਰਹਿਣਾ ਚਾਹੁੰਦੇ ਹਾਂ। ਸਾਡੇ ਨਾਲ ਤੁਹਾਡੇ ਬਜ਼ੁਰਗਾਂ ਨੇ, ਗਾਂਧੀ, ਨਹਿਰੂ ਨੇ ਵਾਅਦੇ ਕੀਤੇ ਸੀ ਕਿ ਇਹੋ ਜਿਹਾ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਮਾਣ ਮੰਨ ਸਕੋ, ਨਿੱਘ ਮਾਣ ਸਕੋ। ਪਰ ਇਸ ਤਰ੍ਹਾਂ ਕਦੇ ਬਲੂ ਸਟਾਰ ਕਰਾਤਾ, ਕਦੇ ਰਾਜੀਵ ਗਾਂਧੀ ਨੇ ਨਸ਼ਲਕੁਸ਼ੀ ਕਰਾਤੀ। ਉਹ ਟਾਈਟਲਰ ਨੂੰ ਫੜਨਾ ਸੀਗਾ, ਉਹਨੂੰ ਵੀ ਜ਼ਮਾਨਤ ਦੇਤੀ। ਜਿਹੜਾ ਮੁਜਰਮ ਹੈਗਾ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਸਰਸੇ ਦਾ ਸਾਧ, ਉਹਨੂੰ ਪੇਰੋਲ ਦਿੱਤੀ ਜਾ ਰਹੀ ਹੈ। ਤੇ ਜਿਹੜੇ ਬਾਦਲ ਤੇ ਸਮੇਤ ਸੈਣੀ ਰਿਸਪੌਂਸਿਬਲ ਹੈ ਉਹਨਾਂ ਨੂੰ ਫੜਿਆ ਹੀ ਨਹੀਂ ਜਾ ਰਿਹਾ। ਮੇਰਾ ਮਤਲਬ ਹੈ ਕਿ ਅਸੀਂ ਕਿੱਥੇ ਜਾ ਸਕਦੇ ਹਾਂ। ਹਰਿਆਣੇ ਦਾ ਬੜਾ ਅਫਸੋਸ ਹੈ ਕਿ ਜਦੋਂ ਸਰਕਾਰ ਨੂੰ ਪਤਾ ਸੀ ਕਿ ਇਹ ਖਤਰਨਾਕ ਜਥੇਬੰਦੀਆਂ ਇਸ ਤਰ੍ਹਾਂ ਦਾ ਕੰਮ ਕਰਨਗੀਆਂ, ਫਿਰ ਉਹਨਾਂ ਨੂੰ ਜਲੂਸ ਕਿਉਂ ਕੱਢਣ ਦਿੱਤਾ? ਇਹਦਾ ਤੇ ਜ਼ਿੰਮੇਵਾਰ ਬਣਨਗੇ। ਇਹਨਾਂ ਦੀ ਸਲਾਹ ਸੀ ਕਿ ਜੇ ਜਲੂਸ ਕੱਢ ਕੇ ਮੁਸਲਮਾਨਾਂ ਦੇ ਉੱਤੇ ਹਮਲੇ ਕਰ ਦਈਏ, ਇਸ ਲਹਿਰ ਨੂੰ ਅਸੀਂ ਯੂਪੀ 'ਚ ਜਾਟਾਂ ਦੇ ਵਿੱਚ ਵੈਸਟ ਯੂਪੀ 'ਚ ਲੈ ਦਈਏ। ਪਰ ਜਾਟਾਂ ਨੇ ਬਹੁਤ ਐਤਕੀ ਸਬਰ ਦਿਖਾਇਆ। ਉਹ ਇਹਨਾਂ ਦੇ ਨਾਲ ਰਲੇ ਨਹੀਂ ਜਿਹੜੇ ਇਹ ਟਰੇਡਰਸ ਨੇ ਅਤੇ ਜਿਹੜੇ ਇਹ ਦੁਕਾਨਦਾਰ ਹੈ, ਜਿਨ੍ਹਾਂ ਦੀ BJP ਅਤੇ RSS ਇੱਕ ਪਾਰਟੀ ਹੈਗੀ ਹੈ। ਇੱਕ ਬਿੱਟੂ ਬਜਰੰਗ ਹੈ, ਮੋਨੂ ਮਾਨੇਸਰ ਹੈ। ਇਹਨਾਂ ਨੇ ਸਾਰਾ ਕੁਛ ਮੁਸਲਮਾਨਾਂ ਦੇ ਖਿਲਾਫ ਕੀਤਾ। ਜੇ ਕੋਈ ਗਊ ਨੂੰ ਹੱਕੀ ਜਾਵੇ ਤੇ ਉਹਨੂੰ ਦੋ ਮੁਸਲਮਾਨਾਂ ਨੂੰ ਫੂਕਤਾ ਇਹਨਾਂ ਦੋਨਾਂ ਨੇ। ਮੇਰਾ ਮਤਲਬ ਕਿੱਥੇ ਮੁਸਲਮਾਨ ਰਹੂ, ਕਿੱਥੇ ਸਿੱਖ, ਕਿੱਥੇ ਈਸਾਈ? ਅਜੇ ਜੈਨੀ ਤਾਂ ਬੁੱਧ ਬਚੇ ਪਏ ਹੈ। ਪਰ ਜਿਹੜਾ ਸਭ ਤੋਂ ਵੱਡਾ ਮੱਠ ਹੈ ਬਦਰੀਨਾਥ, ਹੁਣ ਬੁੱਧ ਵੀ ਕਹਿਣ ਲੱਗ ਪਏ ਕਿ ਇਹ ਤਾਂ ਸਾਡਾ ਮੱਠ ਸੀਗਾ ਪਹਿਲਾਂ, ਅਤੇ ਬਦਰੀਨਾਥ ਦੇ ਉੱਤੇ ਸ਼ੰਕਰਾਚਾਰੀਆ ਨੇ ਹਮਲਾ ਕਰਕੇ ਕੈਪਚਰ ਕੀਤਾ ਹੋਇਆ। ਸਾਰੇ ਪਾਸੇ ਰੌਲੇ ਪਾਤੇ ਹੈ। ਫਿਰ ਸਾਡੇ ਸਿੱਖ ਐਕਟਿਵਿਸਟ ਜਿਹੜੇ ਬਾਹਰ ਰਹਿੰਦੇ ਹੈ, ਉਹਨਾਂ ਨੂੰ ਮਰਵਾਤਾ ਬਦਲੇ ਦੀ ਭਾਵਨਾ ਦੇ ਨਾਲ। ਇੱਕ ਸਰਦਾਰ ਅਵਤਾਰ ਸਿੰਘ ਖੰਡਾ ਹੈਗਾ, ਫਿਰ ਸਰਦਾਰ ਪਰਮਜੀਤ ਸਿੰਘ ਪੰਜਵੜ ਹੈ, ਫਿਰ ਹਰਦੀਪ ਸਿੰਘ ਨਿੱਜਰ ਸਾਹਿਬ ਹੈ, ਰਿਪੂ ਦਮਨ ਸਿੰਘ ਮਲਿਕ ਹੈ, ਦੀਪ ਸਿੰਘ ਸਿੱਧੂ ਹੈ, ਮੂਸੇਵਾਲ ਹੈ, ਅਤੇ ਧਿਰਨ ਭਗਤ ਹੈ। ਇੱਕ ਜਰਨਲਿਸਟ ਸੀਗਾ ਧਿਰਨ ਭਗਤ, ਉਹ ਮਰਵਾਤੇ ਹੈ। ਉਹਦੀ ਹੁਣ ਤਫਤੀਸ਼ ਕੌਣ ਕਰੂਗਾ? ਕਿ ਜਿਹੜੇ ਬੰਦਿਆਂ ਨੇ ਮਰਵਾਇਆ ਹੈ ਉਹ ਤਫਤੀਸ਼ ਕਰ ਸਕਣਗੇ? ਜਿਵੇਂ ਰੂਸ ਦਾ ਬੰਦਾ, ਇੱਕ ਲੈਫਟੀਨੈਂਟ ਕਰਨਲ, ਇਹ ਡਿਫੈਕਟ ਹੋ ਕੇ ਬਰਤਾਨੀਆ ਗਿਆ ਸੀਗਾ, ਉਹਨੂੰ ਜ਼ਹਿਰੀਲੀ ਦਵਾਈ ਦੇ ਕੇ ਉਹਨੂੰ ਪਮਾਨਾ ਕਹਿੰਦੇ ਆ, ਪਲਮਾਨਾ, ਇੱਕ ਬਹੁਤ ਜ਼ਹਿਰੀਲੀ ਯੂਰੇਨੀਅਮ ਤੋਂ ਚੀਜ਼ ਹੈ ਜਿਹੜੀ ਸਿੱਕਰੀ ਦੇ ਤੁਬਕੇ ਤੋਂ ਵੀ ਜੇ ਛੋਟੀ ਹੈ, ਉਹ ਮੂੰਹ 'ਚ ਚਲੀ ਜਾਏ ਅਤੇ ਕੈਂਸਰ ਹੋ ਜਾਂਦਾ। ਇਹਨੂੰ ਅਵਤਾਰ ਸਿੰਘ ਨੂੰ ਤਾਂ ਕੈਂਸਰ ਕਰਕੇ ਇਹਨੂੰ ਇਹ ਮਾਰਿਆ। ਇਹਦੇ ਮੰਮੀ ਕਹਿੰਦੇ ਹੈ, ਇਹਦੀ ਭੈਣ ਕਹਿੰਦੀ ਹੈ, ਉੱਥੋਂ ਦੇ ਸਾਡੇ ਸਿੱਖ ਕਹਿੰਦੇ ਹੈ ਇਹਨੇ ਤਾਂ ਕਦੇ ਕੈਂਸਰ ਦੇ ਇਲਾਜ ਦੇ ਲਈ ਕਦੇ ਗਿਆ ਹੀ ਨਹੀਂ। ਫਿਰ ਕੈਂਸਰ ਇੱਕ ਬਿਮਾਰੀ ਹੈ ਜਿਹੜਾ 2-2 ਸਾਲ ਚੱਲਦੀ ਹੈ, ਅਤੇ ਇੱਕਦਮ ਕਿਵੇਂ ਮਰ ਗਿਆ ਫਿਰ ਇਹ? ਸਾਨੂੰ ਪੂਰਾ ਸ਼ੱਕ ਹੈ ਕਿ
ਇਹ ਜਿਹੜੀਆਂ ਚੀਜ਼ਾਂ ਨੇ ਕਰਾਇਆ ਹੈ, ਇਹਨਾਂ ਦਾ ਅਸੀਂ ਜਵਾਬ ਲਵਾਂਗੇ ਜਦੋਂ ਮੌਕਾ ਆਇਆ। ਕਦੇ ਐਪਸਪਾ ਕਸ਼ਮੀਰ ਦੇ ਵਿੱਚ ਲੱਗਿਆ ਹੋਇਆ, ਕਿਸੇ ਵੀ ਮੁਸਲਮਾਨ ਨੂੰ ਫੌਜ ਫੜ ਕੇ ਮਾਰ ਦੇਵੇ, ਉਹਦੀਆਂ ਬੀਬੀਆਂ ਦੇ ਉੱਤੇ ਜਬਰ ਜਨਾਹ ਕਰਾ ਦੇ, ਉਹਨਾਂ ਨੂੰ ਫੱਟੜ ਕਰ ਦੇ, ਕੋਈ ਉਹਨਾਂ ਦੇ ਉੱਤੇ ਕੇਸ ਨਹੀਂ ਹੁੰਦਾ। ਹੁਣ ਸੁਪਰੀਮ ਕੋਰਟ ਤੇ ਹਾਈ ਕੋਰਟ ਸੰਵਿਧਾਨ ਦੀਆਂ ਚੌਕੀਦਾਰਾਂ ਕਰਦੀ ਹੈ। ਸੰਵਿਧਾਨ ਦੀ ਇੱਕ ਧਾਰਾ ਕਹਿੰਦੀ ਹੈ 21 ਕਿ no person will be deprived of his life and liberty without the procedure laid down by law। ਇਹ ਕਿੰਨੇ ਕਿਹਾ ਹੈ ਕਿ ਬਗੈਰ ਅਦਾਲਤੀ ਕਾਰਵਾਈ ਤੋਂ ਬਗੈਰ ਪੁਲਿਸ ਤੇ ਫੌਜ ਘੱਟ ਗਿਣਤੀਆਂ ਨੂੰ ਮਾਰ ਸਕਦੀ ਹੈ। ਇਹਨਾਂ ਨੂੰ ਕਾਨੂੰਨ ਦੇ ਅੱਗੇ ਕਿਉਂ ਨਹੀਂ ਲੈ ਕੇ ਆਏ? ਇਹ ਸਾਰੇ ਸਾਡੇ ਰੰਜ ਹੈ, UPA ਲਾਤਾ। ਫਿਰ ਸਾਡੇ 32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੈ। ਫਿਰ ਦਿਬੜੂਗੜ੍ਹ ਭੇਜ ਦਿੱਤੇ ਹੈ ਸਿੱਖ। ਮੇਰਾ ਕਹਿਣ ਦਾ ਮਤਲਬ ਉਹਨਾਂ ਦੇ ਖਿਲਾਫ ਚਾਰਜ ਕੀ ਹੈ? ਉਹ ਸਿੱਖਾਂ ਦੇ ਉੱਤੇ ਤਾਂ ਚਾਰਜ ਹੀ ਨਹੀਂ ਲਾਇਆ, ਸਿਰਫ ਉਹਨਾਂ ਦੇ ਉੱਤੇ ਸਿਕਿਉਰਿਟੀ ਐਕਟ ਲਾਤਾ, ਕੋਈ ਦਫਾ ਨਹੀਂ ਕਾਨੂੰਨ ਦੀ ਲਗਾਈ ਹੋਈ। ਸੋ ਇਸ ਤਰ੍ਹਾਂ ਤਾਂ ਜੀ ਅਸੀਂ ਬਹੁਤ ਦੁਖੀ ਹਾਂ। ਬਾਕੀ ਚੀਮਾ ਸਾਹਿਬ ਸਾਡੇ ਪ੍ਰਧਾਨ ਹੈਗੇ ਦਲ ਖਾਲਸਾ ਤੇ ਇਹ ਦੱਸ ਦੇਣਗੇ, ਅਤੇ ਜੋ ਕੁਛ ਅਸੀਂ 24 ਨੂੰ ਕਰਨਾ ਹੈਗਾ, 14 ਨੂੰ ਕਰਨਾ ਹੈ ਲੁਧਿਆਣੇ, ਉਹ ਸਾਡੇ ਮਨ ਸਾਹਿਬ ਦੱਸ ਦੇਣਗੇ। ਆ ਚੀਮਾ ਸਾਹਿਬ ਹੁਣ ਤੁਹਾਡੇ ਨਾਲ ਗੱਲ ਕਰਨਗੇ। ਮਾਰਚ ਮਹੀਨੇ ਤੋਂ ਹੀ ਜਿਹੜੀਆਂ ਹਿੰਦੁਸਤਾਨ ਦੀਆਂ ਏਜੰਸੀਆਂ ਨੇ, NIA, CBI, ਇਹ ਲਗਾਤਾਰ ਹੀ ਉਹਨਾਂ ਵੀਰਾਂ ਦੇ ਉੱਤੇ, ਉਹਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰਦੀ ਆ ਰਹੇ ਆ। ਜਿਹੜੇ ਨੌਜਵਾਨ ਜਾਂ ਜਿਹੜੇ ਸਿੱਖ ਖਾਲਿਸਤਾਨ ਦੇ ਨਾਲ ਸਮਰਥਕ ਨੇ ਜਾਂ ਖਾਲਿਸਤਾਨ ਦੇ ਨਾਲ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਖਾਲਿਸਤਾਨ ਦੀ ਲੜਾਈ ਜਿਹੜੀ ਲੜ ਰਹੇ ਆ, ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜੀ ਇੱਕ ਜਥੇਬੰਦੀ ਆ ਅਮਰੀਕ ਸਿੰਘ ਗਿੱਲ, ਜਿਨ੍ਹਾਂ ਦੇ ਪ੍ਰਧਾਨ ਨੇ ਸਿੱਖ ਯੂਥ ਫੈਡਰੇਸ਼ਨ, ਉਹਨਾਂ ਦੇ ਜਨਰਲ ਸੈਕਟਰੀ ਨੇ ਚੇਹੜੂ ਸਾਹਿਬ, ਇਹਨਾਂ ਦੋਨਾਂ ਦੇ ਘਰਾਂ ਦੇ ਵਿੱਚ ਉੱਥੇ ਵੀ ਛਾਪੇ ਮਾਰੇ ਗਏ ਔਰ ਇੱਥੇ ਵੀ ਛਾਪੇ ਮਾਰੇ ਗਏ। ਇੱਥੇ ਉਹਨਾਂ ਦੇ ਭਰਾਵਾਂ ਤੋਂ ਬੁਰੇ ਤਰੀਕੇ ਦੇ ਨਾਲ ਪੁੱਛਗਿੱਛ ਕੀਤੀ ਗਈ। ਅਸੀਂ ਉਹਨਾਂ ਨੂੰ ਟੈਲੀਫੋਨ ਦੇ ਉੱਤੇ ਇਹ ਗੱਲ ਪੁੱਛੀ ਹੈ, ਚੇਹੜੂ ਸਾਹਿਬ ਨੂੰ ਵੀ, ਗਿੱਲ ਸਾਹਿਬ ਨੂੰ, ਵੀ ਕੀ ਗੱਲ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਬੁਰੇ ਤਰੀਕੇ ਦੇ ਨਾਲ ਸਾਡੇ ਭਰਾਵਾਂ ਨੂੰ ਸਾਡੇ ਘਰਾਂ ਦੇ ਵਿੱਚ ਆਣ ਕੇ ਇਹਨਾਂ ਨੇ ਡਰਾਇਆ ਕਿ ਤੁਸੀਂ ਜਿਹੜੇ ਤੁਹਾਡੇ ਭਰਾ ਬਾਹਰ ਵਿਦੇਸ਼ਾਂ ਦੇ ਵਿੱਚ ਸਪੋਰਟ ਕਰ ਰਹੇ ਆ ਖਾਲਿਸਤਾਨ ਦੀ, ਇਹ ਅਸੀਂ ਨਹੀਂ ਹੋਣਾ। ਇੱਦਾਂ ਦੇ ਕੁਐਸਚਨ ਇਹਨਾਂ ਨੇ ਪੁੱਛੇ ਕਿ ਜਿਹਦਾ ਸਿੱਧਾ ਮਤਲਬ ਇਹ ਸੀ ਕਿ ਖਾਲਿਸਤਾਨ ਦੀ ਸਪੋਰਟ ਆ ਜਿਹੜੀ ਉਹ ਛੱਡ ਦਿੱਤੀ ਜਾਵੇ। ਸੋ ਇਹ ਇੱਕ ਤਰੀਕੇ ਦੇ ਨਾਲ ਇੱਥੇ ਵੀ, ਦੇਸ਼ਾਂ 'ਚ ਵੀ, ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਪਰਿਵਾਰਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਆਪਣਾ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਵੀ, ਹੋਰ ਵੀ ਜਿਹੜਾ ਵੀ ਸਕੰਜਾ ਇਹਨਾਂ ਤੋਂ ਵਰਤਿਆ ਜਾ ਸਕਦਾ ਇਹ ਉਹ ਵਰਤਦੇ ਹੈਗੇ ਆ। ਮਾਤਾ ਜੀ ਖੰਡੇ ਦੀ, ਮਾਨ ਸਾਹਿਬ ਨੇ ਕਿਹਾ ਕਿ ਅਵਤਾਰ ਸਿੰਘ ਖੰਡਾ ਦੀ ਮੌਤ ਹੋ ਗਈ, ਸ਼ਹੀਦ ਹੋ ਗਿਆ। ਉਹ ਆਪਣਾ ਇੰਗਲੈਂਡ ਦੇ ਵਿੱਚ ਉਹਦੀ ਮਾਤਾ ਨੂੰ, ਉਹਦੀ ਭੈਣ ਨੂੰ ਇਹਨਾਂ ਨੇ ਸੰਸਕਾਰ ਦੇ ਉੱਤੇ ਵੀਜ਼ਾ ਤੱਕ ਨਹੀਂ ਦਿੱਤਾ ਹੈਗਾ। ਸੋ ਡੈਮੋਕ੍ਰੇਟਿਕ ਤਰੀਕੇ ਦੇ ਉੱਤੇ ਜਿਹੜੇ ਵੀ ਕੋਈ ਸਕੰਜੇ ਇਹਨਾਂ ਤੋਂ ਯੂਜ਼ ਹੁੰਦੇ ਆ, ਇਹ ਉਹਨਾਂ ਨੂੰ ਵਰਤ ਰਹੇ ਆ। ਸੋ ਇਹਨਾਂ ਸਾਰੀਆਂ ਹੀ ਜਿਹੜੀਆਂ ਕੁਤਾਹੀਆਂ ਇਹ ਕਰ ਰਹੇ ਆ ਜਾਂ ਸਾਡੇ ਉੱਤੇ ਤਸ਼ੱਦਦ ਜਿਹੜੇ ਕਰ ਰਹੇ ਆ, ਅਸੀਂ ਇਹਦੇ ਵਿਰੁੱਧ ਹਰੇਕ 15 ਅਗਸਤ ਨੂੰ, 26 ਜਨਵਰੀ ਨੂੰ ਆਪਣੀ ਆਵਾਜ਼ ਆ ਜਿਹੜੀ ਉਸ ਤਰੀਕੇ ਦੇ ਨਾਲ ਕਰਦੇ ਆ ਰਹੇ ਹਾਂ, ਪ੍ਰੋਟੈਸਟ ਕਰਦੇ ਆ ਰਹੇ ਹਾਂ। ਔਰ ਇਹ ਕਰਦੇ ਆ ਰਹੇ ਹਾਂ ਕਿ ਅਸੀਂ ਮਤਲਬ ਇਸ ਬਿਲਕੁਲ ਵੀ ਇਹਦੇ ਨਾਲ ਸਹਿਮਤ ਨਹੀਂ ਹੈ। ਹਿੰਦੁਸਤਾਨ ਦੀ ਆਜ਼ਾਦੀ ਨਾਲ ਅਸੀਂ ਸਹਿਮਤ ਨਹੀਂ, ਸਾਨੂੰ ਕੋਈ ਆਜ਼ਾਦੀ ਨਹੀਂ ਮਿਲੀ, ਇਹ ਕਾਲਾ ਦਿਨ ਹੈ। ਅਸੀਂ ਘੱਟ ਤੋਂ ਘੱਟ ਵੀ ਦੋਨੇ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ, 10 ਸਾਲਾਂ ਤੋਂ ਘੱਟ ਵੀ ਇਹ ਜਿਹੜਾ ਪ੍ਰੋਟੈਸਟ ਹੈ
ਕਾਲਾ ਦਿਨ ਦੇ ਤੌਰ ਦੇ ਉੱਤੇ ਅਸੀਂ ਮਨਾਉਂਦੇ ਆ ਰਹੇ ਹਾਂ। ਔਰ ਐਤਕੀ ਵੀ ਆ ਜਿੰਨੇ ਮਾਨ ਸਾਹਿਬ ਨੇ ਤੁਹਾਨੂੰ ਦੱਸੇ ਨੇ, ਜਿੰਨੇ ਇਹਨਾਂ ਨੇ ਤਸ਼ੱਦਦ ਸਾਡੇ 'ਤੇ ਜਿਸ ਤਰੀਕੇ ਦੇ ਨਾਲ ਕਰ ਰਹੇ ਨੇ, ਉਹਨਾਂ ਸਾਰਿਆਂ ਦੇ ਵਿਰੋਧ ਅਸੀਂ 14 ਤਰੀਕ ਨੂੰ ਦੂਖ ਨਿਵਾਰਨ ਸਾਹਿਬ ਗੁਰਦੁਆਰੇ ਤੋਂ ਸ਼ਾਮ ਦੇ 3 ਵਜੇ ਅਸੀਂ ਉੱਥੋਂ ਆਪਣਾ ਮਾਰਚ ਹੈ ਜਿਹੜਾ ਉਹ ਰੱਖਿਆ ਲੁਧਿਆਣੇ ਸਿਟੀ ਦੇ ਵਿੱਚੋਂ। ਔਰ ਅਸੀਂ ਦੋਨੇ ਜਥੇਬੰਦੀਆਂ ਪੂਰੇ ਤਰੀਕੇ ਦੇ ਨਾਲ ਪ੍ਰੋਟੈਸਟ ਆਪਣਾ ਕਰਾਂਗੇ। ਔਰ ਤਾਂ ਕਿ ਮਤਲਬ ਇਹਨਾਂ ਨੂੰ ਅਸੀਂ ਹਿੰਦੁਸਤਾਨ ਦੀ ਕੌਮ ਦੇ ਹਿੰਦੁਸਤਾਨ ਦੀਆਂ ਏਜੰਸੀਆਂ ਦੇ ਅਸੀਂ ਕੱਦ ਘੱਟ ਤੋਂ ਘੱਟ ਵੀ ਖੜੇ ਕਰ ਸਕੀਏ, ਇਹਨਾਂ ਨੂੰ ਜਗਾ ਸਕੀਏ ਇਹਨਾਂ ਨੂੰ ਕਿ ਇਹ ਕਿੱਧਰ ਨੂੰ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਇਹ ਦੱਸਦੇ ਆ ਅਤੇ ਕਿੱਧਰ ਨੂੰ ਜਾ ਰਹੇ ਆ। ਸੋ ਇਹਨਾਂ ਸਾਰੀਆਂ ਜ਼ਿਆਦਤੀਆਂ ਦੇ ਵਿਰੁੱਧ ਸਾਡਾ 14 ਤਰੀਕ ਦਾ ਜਿਹੜਾ ਮਾਰਚ ਹੈ, ਮੇਨ ਸਾਡਾ ਜਿਹੜਾ ਅੱਜ ਦਾ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਕੰਮ ਸੀਗਾ, ਮੌਕਾ ਸੀਗਾ, ਉਹ ਇਹੀ ਸੀਗਾ ਕਿ ਅਸੀਂ ਤੁਹਾਨੂੰ ਆਪ ਜੀ ਨੂੰ ਦੱਸਿਆ ਜਾਵੇ ਕਿ 14 ਤਰੀਕ ਨੂੰ ਜਿਹੜੀ ਹੈ ਉਹ ਕਾਨਫਰੰਸ ਅਸੀਂ ਮਾਰਚ ਕਰ ਰਹੇ ਹਾਂ ਲੁਧਿਆਣੇ ਦੇ ਵਿੱਚ। ਮਾਨ ਸਾਹਿਬ ਹੁਣ ਦੱਸਣਗੇ। ਹੁਣ ਮਾਨ ਸਾਹਿਬ ਬੋਲਣਗੇ, ਸਾਡੇ ਜਨਰਲ ਸੈਕਟਰੀ ਦਲ ਖਾਲਸਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਜੀ ਹੋਰਾਂ ਨੇ ਤੁਹਾਨੂੰ ਬਰੀਫ ਦੇ ਵਿੱਚ ਦੱਸ ਦਿੱਤਾ ਹੈ ਕਿ ਜਿਹੜਾ ਇੱਕ 14 ਤਰੀਕ ਦਾ ਪ੍ਰੋਗਰਾਮ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੁਧਿਆਣੇ ਵਿੱਚ ਕੀਤਾ ਜਾਣਾ ਹੈ। ਜਿਹੜੇ ਮੇਨ ਇਸ਼ੂਜ਼ ਅਸੀਂ ਲਏ ਆ, ਹਾਲਾਂਕਿ ਸਾਡਾ ਇਹ ਮੰਨਣਾ ਹੈ ਕਿ ਪਿਛਲੇ 75 ਸਾਲਾਂ ਤੋਂ ਜਦੋਂ ਤੋਂ ਇੰਡੀਆ ਆਜ਼ਾਦ ਹੋਇਆ ਹੈ, ਉਦੋਂ ਤੋਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀਗੇ ਤੇ ਜਿਹੜਾ ਸਾਡਾ ਇਹਨਾਂ ਦੇ ਨਾਲ ਜੁੜਿਆ ਆ ਪਾਸਟ ਹੈ, ਜਿਹੜਾ ਲੰਘਿਆ ਆ, ਉਹ ਕੰਪਲੀਟ ਬ੍ਰੋਕਨ ਪ੍ਰੋਮਿਸਿਸ ਦਾ ਹੈ, ਬਿਟਰਾਇਲਸ ਦਾ ਹੈ। ਸਾਡੇ ਨਾਲ ਧੋਖੇ ਹੋਏ ਨੇ ਪੈਰ ਪੈਰ ਤੇ, ਚਾਹੇ ਉਹ ਸਾਡੇ ਸੂਬੇ ਨੂੰ ਲੈ ਕੇ ਹੋਵੇ ਤੇ ਚਾਹੇ ਐਜ਼ ਏ ਸਿੱਖ ਕੌਮ ਨੂੰ ਵੇਖਿਆ ਜਾਵੇ ਤੇ ਉਹਦੇ ਮੁਤਾਬਕ ਹੋਵੇ, ਚਾਹੇ ਪੰਜਾਬ ਦੇ ਪਾਣੀ ਖੋਣੇ ਹੋਣ, ਚਾਹੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਣੇ ਹੋਣ। ਸੋ ਸੂਬੇ ਦੀਆਂ ਜਿਹੜੀਆਂ ਅਲੱਗ-ਅਲੱਗ ਪਾਵਰਸ ਆ ਉਹਨਾਂ ਨੂੰ ਦਿਨੋਂ ਦਿਨ ਜਿਹੜਾ ਘਟਾਉਣਾ ਕੇਂਦਰ ਵੱਲੋਂ ਉਹ ਵੀ ਲਗਾਤਾਰ ਜਾਰੀ ਹੈ। ਔਰ ਐਜ਼ ਏ ਕੌਮ, ਸਿੱਖ ਕੌਮ ਦੇ ਉੱਤੇ ਜਿਹੜੀਆਂ ਜ਼ਾਤੀਆਂ ਨੇ ਉਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਨੇ। ਇਸ ਵਾਰ ਜਿਹੜਾ ਇਹ ਪ੍ਰੋਟੈਸਟ ਕੀਤਾ ਜਾਣਾ, ਉਹਦੇ ਵਿੱਚ ਕੁਝ ਅਹਿਮ ਮੁੱਦੇ ਜਿਹੜੇ ਅਸੀਂ ਲਏ ਆ, ਉਹਦੇ ਵਿੱਚੋਂ ਨੇ ਸਭ ਤੋਂ ਪਹਿਲਾਂ ਮੈਟਰਿੰਗ ਆਫ ਸਟੇਟ ਇਨ ਰਿਲੀਜੀਅਸ ਅਫੇਅਰਸ, ਜਿਹੜਾ ਵਾਰ-ਵਾਰ ਕਿਸੇ ਵੀ ਸਟੇਟ ਵੱਲੋਂ, ਚਾਹੇ ਉਹ ਕੇਂਦਰ ਆ ਤੇ ਚਾਹੇ ਪੰਜਾਬ ਸਰਕਾਰ ਹੈ, ਉਹ ਜਦੋਂ ਕਿਸੇ ਦੇ ਵੀ ਧਾਰਮਿਕ ਮਾਮਲਿਆਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਕਰਦੀ ਹੈ, ਚਾਹੇ ਉਹਨੂੰ ਜਿਹੜਾ ਆਉਣ ਵਾਲਾ ਯੂਨੀਫਾਰਮ ਸਿਵਲ ਕੋਡ ਆ ਉਹ ਲੈ ਲਿਆ ਜਾਵੇ, ਜਾਂ ਜੇ ਅਸੀਂ ਸਿੱਖਾਂ ਦੇ ਮਾਮਲੇ ਦੇ ਵੇਖਣਾ ਵੀ ਜਿਹੜਾ ਗੁਰਦੁਆਰਾ ਸੋਧ ਬਿੱਲ ਪੰਜਾਬ ਸਰਕਾਰ ਨੇ ਵੀ ਪ੍ਰਪੋਜ਼ ਕੀਤਾ ਇਹ ਵੇਖਿਆ ਜਾਵੇ। ਸੋ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਇਸ਼ੂਜ਼ ਨੇ, ਜਿਵੇਂ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਸ ਦੀ ਗੱਲ ਹੋਈ ਆ ਕਿ ਉਹਨਾਂ ਨੂੰ ਸਿੱਧਾ ਸਟੇਟ ਨੇ ਆਪਣੇ ਅਧੀਨ ਰੱਖਿਆ ਹੈ। ਸੋ ਉਹ ਇੱਕ ਅਹਿਮ ਇਸ਼ੂ ਸਾਡਾ ਹੈ ਜਿਹੜੀ ਸਟੇਟ ਦੀ ਦਖਲਅੰਦਾਜ਼ੀ ਹੈ ਧਾਰਮਿਕ ਮਸਲਿਆਂ ਦੇ ਸਾਡੇ, ਉਹਦੇ ਵਿਰੋਧ ਦੇ ਵਿੱਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਕਾਲੇ ਕਾਨੂੰਨ, ਚਾਹੇ UAPA ਚਾਹੇ NSA ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਪਿਛਲੇ ਤਕਰੀਬਨ 4 ਮਹੀਨਿਆਂ ਤੋਂ ਪੂਰੇ ਭਾਰਤ ਦੀਆਂ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਹੈ, ਉਹਨਾਂ ਦੀ ਖੱਜਲ ਖੁਆਰੀ ਕੀਤੀ ਜਾ ਰਹੀ ਆ, ਉਹਦੇ ਵਿਰੋਧ ਦੇ ਵਿੱਚ ਕੀਤਾ ਜਾਏਗਾ। ਔਰ ਜਿਵੇਂ ਬੰਦੀ ਸਿੰਘਾਂ ਦੀ ਗੱਲ ਹੋਈ ਆ ਕਿ ਬਾਕੀ ਦੇਖੋ ਪੋਲੀਟੀਕਲ ਪ੍ਰਿਜ਼ਨਰਸ ਜਿਹੜੇ ਨੇ ਉਹ ਜਿਹੜੀਆਂ ਕੌਮਾਂ ਲੜਦੀਆਂ ਉਹਨਾਂ ਦੇ ਬਣਦੇ ਨੇ, ਅਸੀਂ ਗੱਲ ਮੰਨਦੇ ਹਾਂ, ਬਟ ਉਹਨਾਂ ਨੂੰ ਪੋਲੀਟੀਕਲ ਪ੍ਰਿਜ਼ਨਰਸ ਨੂੰ ਜਿਸ ਤਰੀਕੇ ਦੇ ਨਾਲ ਇੰਡੀਆ ਟ੍ਰੀਟ ਕਰਦਾ ਆ, ਉਹ ਆਪਣੇ ਹੀ ਲਾਅਸ ਨੂੰ ਵਾਇਲੇਟ ਕਰਦਾ ਹੈ। ਜਿਹੜੇ ਉਹਦੇ ਆਪਣੇ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਹੀ ਜਦੋਂ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਚੁੱਕੀਆਂ ਨੇ, ਉਹਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਹੈ। ਔਰ ਈਵਨ ਜਿਹੜਾ ਆਪਣਾ ਨਰਿੰਦਰ ਮੋਦੀ ਦਾ 2019 ਦਾ ਨੋਟੀਫਿਕੇਸ਼ਨ ਆ, ਉਹਦੀ ਵੀ ਵਾਇਲੇਸ਼ਨ ਇਹਨਾਂ ਨੇ ਲਗਾਤਾਰ ਜਿਹੜੀ ਆ ਉਹ ਕੰਟੀਨਿਊ ਰੱਖੀ ਹੋਈ ਆ। ਹੋਮ ਮਿਨਿਸਟਰੀ ਜਿਹੜੀ ਆ ਉਹ ਉਹਨਾਂ ਦੀ ਰਿਹਾਈ ਤੋਂ ਲਗਾਤਾਰ ਮੁਨਕਰ ਹੋ ਰਹੀ। ਸੋ ਉਹਨਾਂ ਦਾ ਇਸ਼ੂ ਵੀ ਜਿਹੜਾ ਇਹਦੇ ਵਿੱਚ ਲਿਆ ਜਾਏਗਾ। ਜਿਵੇਂ ਇੱਥੇ ਮੇਰੇ ਤੋਂ ਪਹਿਲਾਂ ਦੱਸਿਆ ਗਿਆ ਕਿ ਜਿਹੜੀਆਂ ਖਾਲਿਸਤਾਨੀ ਧਿਰਾਂ ਨੇ ਜਾਂ ਜਿਹੜੇ ਖਾਲਿਸਤਾਨੀ ਆਗੂ ਨੇ ਤੇ ਜਿਹੜੇ ਕਾਰਕੁਨ ਨੇ, ਉਹਨਾਂ ਨੂੰ NIA ਵੱਲੋਂ ਵਾਰ-ਵਾਰ ਛਾਪੇਮਾਰੀ ਕਰਕੇ ਉਹਨਾਂ ਨੂੰ ਭੈਭੀਤ ਕੀਤਾ ਜਾ ਰਿਹਾ। ਔਰ ਕੱਲਾ ਉਹਨਾਂ ਤੱਕ ਹੀ ਸੀਮਤ ਨਹੀਂ ਰਹੇ, ਜਿਵੇਂ ਭਾਈ ਅਮਰੀਕ ਸਿੰਘ ਗਿੱਲ ਔਰ ਕੁਲਦੀਪ ਸਿੰਘ ਝਹੇੜੂ ਜਿਹੜੇ ਕਿ UK ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਜਿਹੜਾ UK ਐਮਬੈਸੀ ਦੇ ਬਾਹਰ ਜਿਹੜਾ ਪ੍ਰੋਟੈਸਟ ਹੋਇਆ ਸੀ ਉਹਦੇ ਵਿੱਚ ਜੋੜ ਕੇ ਉਹਨਾਂ ਦਾ ਨਾਮ ਔਰ ਉਹਨਾਂ ਦੇ ਪਰਿਵਾਰ ਜਿਹੜੇ ਪੰਜਾਬ 'ਚ ਬੈਠੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ। ਔਰ ਕੱਲੀ ਗੱਲ ਛਾਪੇਮਾਰੀ ਤੇ ਨਹੀਂ ਰਹਿੰਦੀ, ਇਹ ਇੰਡੀਅਨ ਸਟੇਟ ਇਸ ਤੋਂ ਵੀ ਅੱਗੇ ਜਾਂਦੀ ਹੈ। ਉਹ ਕਿਤੇ ਜਾਂਦੀ ਹੈ ਕਿ ਜੇ ਉਹ ਘਰਾਂ ਦੇ ਵਿੱਚ ਆ ਕੇ ਪੁੱਛ ਪੜਤਾਲ ਕਰਦੇ ਨੇ, ਜਦੋਂ ਨਹੀਂ ਕੁਝ ਨਿਕਲਦਾ ਉਹਦੇ ਬਾਵਜੂਦ ਪਰਿਵਾਰਾਂ ਦੇ ਮੋਬਾਈਲ ਫੋਨ ਲੈ ਜਾਂਦੇ ਨੇ ਔਰ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਦਿੱਲੀ ਆਓ। ਜਦੋਂ ਕੁਝ ਨਿਕਲ ਹੀ ਨਹੀਂ ਰਿਹਾ, ਤੁਸੀਂ ਆਪ ਉਹਨਾਂ ਦੇ ਘਰ ਜਾ ਕੇ ਸਾਰੀ ਫੋਲਾ ਫਲਾਈ ਕਰ ਲਈ ਹੈ, ਕੋਈ ਤੁਹਾਨੂੰ ਡਾਕੂਮੈਂਟ ਜਾਂ ਕੋਈ ਵੀ ਐਸੀ ਚੀਜ਼ ਨਹੀਂ ਮਿਲੀ, ਉਹਦੇ ਬਾਵਜੂਦ ਤੁਸੀਂ ਉਹਨਾਂ ਦਾ ਇੱਕ ਪ੍ਰਾਈਵੇਸੀ ਵਾਲਾ ਜਿਹੜਾ ਪੁਰਜਾ ਹੈ ਫੋਨ
ਉਹਨੂੰ ਤੁਸੀਂ ਆਪਣੇ ਕਬਜ਼ੇ 'ਚ ਲੈ ਲੈਂਦੇ ਹੋ, ਉਹਨਾਂ ਨੂੰ ਕਹਿੰਦੇ ਹੋ ਦਿੱਲੀ ਜਾਓ। ਸੋ ਇਹ ਜਿਹੜਾ ਉਹਨਾਂ ਨੂੰ ਭੈਭੀਤ ਕਰਨਾ, ਉਹਨਾਂ ਦੀ ਪ੍ਰਾਈਵੇਸੀ ਦੇ ਉੱਤੇ ਇਨਡਾਇਰੈਕਟਲੀ ਮੈਂ ਕਹੂੰਗਾ ਕਿ ਹਮਲਾ ਕਰਨਾ, ਜਿਹੜਾ ਉਹਨਾਂ ਦੇ ਮੋਬਾਈਲ ਫੋਨ ਲੈ ਕੇ ਜਾਣੇ, ਇਹ ਉਹਦੇ ਵਿੱਚ ਇਨਵੋਲਡ ਨੇ। ਔਰ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਤਰੀਕੇ ਨਾਲ ਇਹ ਕਿਹਾ ਜਾ ਰਿਹਾ ਆ, ਬੇਸ਼ੱਕ ਉਹ ਮੂੰਹ ਨਾ ਕਹਿਣ, ਬਟ ਉਹਨਾਂ ਦੀ ਭਾਵਨਾ ਇਹੋ ਹੀ ਆ ਕਿ ਜਿਵੇਂ ਤੁਹਾਡੇ ਬਾਕੀ ਭਰਾ ਬਾਹਰ ਬੈਠੇ ਨੇ, ਤੁਹਾਨੂੰ ਵੀ ਅਸੀਂ ਪੰਜਾਬ ਦੇ ਵਿੱਚ ਨਹੀਂ ਜੀਣ ਦੇਣਾ, ਤੁਸੀਂ ਵੀ ਆਪਣੀ ਮਦਰਲੈਂਡ ਛੱਡੋ ਤੇ ਇੱਥੋਂ ਜਾਓ। ਸੋ ਸਾਨੂੰ ਮਜਬੂਰ ਕੀਤਾ ਜਾ ਰਿਹਾ ਇਹਨਾਂ ਚੀਜ਼ਾਂ ਦੇ ਲਈ। ਇੱਥੇ ਜਿਹੜੇ ਪਰਿਵਾਰ ਜਿਨ੍ਹਾਂ ਦਾ ਉਹਨਾਂ ਦੇ ਨਾਲ ਉਸ ਮੂਵਮੈਂਟ ਦੇ ਨਾਲ ਸ਼ਾਇਦ ਕੋਈ ਸਿੱਧਾ ਲੈਣ ਦੇਣ ਬਣਾ ਹੋਵੇ, ਉਹਨਾਂ ਨੂੰ ਵੀ ਉਹਦੇ ਵਿੱਚ ਜੋੜ ਕੇ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਸ ਪ੍ਰੋਟੈਸਟ ਦਾ ਮੇਨ ਹਿੱਸਾ ਹੋਣਗੀਆਂ। ਚਾਹੇ NIA ਦੀ ਟੋਟਲ ਜਿਹੜੀ ਕਾਰਵਾਈ ਆ ਉਹਨੂੰ ਵੀ ਅਸੀਂ ਇਹਦੇ ਵਿੱਚ ਰੱਖਾਂਗੇ। ਔਰ ਜਿਹੜੀ ਸਟੇਟ ਦੀ ਮੈਡਲਿੰਗ ਆ ਕੱਲੀ ਸਿੱਖ ਅਫੇਅਰਸ ਦੇ ਵਿੱਚ ਨਹੀਂ, ਜਿਵੇਂ ਮੈਂ ਕਿਹਾ ਯੂਨੀਫਾਰਮ ਸਿਵਲ ਕੋਡ, ਚਾਹੇ ਮੁਸਲਮਾਨਾਂ ਦਾ ਮਸਲਾ ਚਾਹੇ ਕੋਈ ਹੋਰ ਹੋਵੇ, ਉਹਨੂੰ ਰੱਖੇ। ਤੇ ਜਿਹੜੀ ਮਨੀਪੁਰ ਦੇ ਵਿੱਚ ਜਿਹੜੀ ਇਸ ਟਾਈਮ ਵਾਇਲੈਂਸ ਚੱਲਦੀ ਪਈ ਹੈ, ਉਹਦੇ ਵਿਰੋਧ ਦੇ ਵਿੱਚ ਵੀ ਕੀਤੇ ਜਾਏਗਾ। ਜਿਸ ਤਰੀਕੇ ਦੇ ਨਾਲ ਉੱਥੇ ਵੂਮਨਸ ਨੂੰ ਟ੍ਰੀਟ ਕੀਤਾ ਗਿਆ, ਅਸੀਂ ਸਾਰਿਆਂ ਨੇ ਪਿਛਲੇ ਦਿਨਾਂ ਦੇ ਵਿੱਚ ਵੇਖਿਆ। ਸੋ ਉਹ ਇੱਕ ਸ਼ੇਮਫੁਲ ਫੇਸ ਹੈ ਇੰਡੀਅਨ ਸਟੇਟ ਦਾ, ਅਸੀਂ ਕਹਾਂ ਕਿ ਉਹ ਇੱਕ ਘਿਨਾਉਣੀ ਹਰਕਤ ਜਿਹੜੀ ਉੱਥੇ ਹੋਈ, ਉਸ ਦੇ ਬਾਵਜੂਦ ਪ੍ਰਾਈਮ ਮਿਨਿਸਟਰ ਨੂੰ ਉਸ ਦੇ ਉੱਤੇ ਬੋਲਣ ਲੱਗਿਆ ਕਿੰਨੇ ਦਿਨ ਲੱਗ ਗਏ ਤੁਹਾਡੇ ਸਾਰਿਆਂ ਦੇ ਸਾਹਮਣੇ। ਸੋ ਦਿਸ ਇਜ਼ ਦੀ ਕਰੈਕਟਰ ਆਫ ਦ ਇੰਡੀਅਨ ਸਟੇਟ ਕਿ ਉਹਦੇ ਆਪਣੇ ਘਰ ਦੇ ਵਿੱਚ ਇੰਨਾ ਕੁਝ ਹੋ ਰਿਹਾ, ਬਟ ਇਹਨਾਂ ਨੂੰ ਕੀ ਪਈ ਹੈ ਕਿ ਅਸੀਂ ਬਾਹਰ ਜਾ ਕੇ ਕਿਹੜੇ ਪ੍ਰਾਈਮ ਮਿਨਿਸਟਰ ਦੇ ਨਾਲ ਮਿਲਣਾ ਜਾਂ ਕਿਹੜੇ ਪ੍ਰੈਜ਼ੀਡੈਂਟ ਦੇ ਨਾਲ ਮਿਲਣਾ। ਸੋ ਆਪਣਾ ਘਰ ਛੱਡ ਕੇ ਜਦੋਂ ਇਹ ਚੀਜ਼ਾਂ ਵੇਖਦੇ ਹੋ, ਮਤਲਬ ਤੁਸੀਂ ਯੂ ਆਰ ਨਾਟ ਸੀਰੀਅਸ ਅਬਾਊਟ ਯੂਰ ਓਨ ਹਾਊਸ, ਕਿ ਤੁਸੀਂ ਆਪਣੇ ਘਰ ਦੇ ਬਾਰੇ ਤੁਹਾਨੂੰ ਅੱਜ ਜਿਹੜਾ ਰੌਲਾ ਪਿਆ ਉਹ ਤੁਸੀਂ ਸਾਂਭਿਆ ਨਹੀਂ, ਔਰ ਤੁਸੀਂ ਬਾਕੀ ਸਾਰੇ ਮੁਲਕਾਂ ਦੇ ਨਾਲ ਜਿਹੜਾ ਟਾਈ ਅਪ ਕਰ। ਸੋ ਮਨੀਪੁਰ ਦੇ ਵਿੱਚ ਜਿਹੜੀ ਘਟਨਾਵਾਂ ਵਾਪਰੀਆਂ ਉਹ ਵੀ ਇਸ ਪ੍ਰੋਟੈਸਟ ਦਾ ਜਿਹੜਾ ਉਹ ਹਿੱਸਾ ਰਹਿਣਗੀਆਂ। ਸੋ ਇਹ ਸਾਰੇ ਇਸ਼ੂਜ਼ ਅਸੀਂ ਜਿਹੜੇ ਆ ਉਹ 14 ਤਰੀਕ ਦੇ ਪ੍ਰੋਟੈਸਟ ਦੇ ਵਿੱਚ ਮੇਨ ਇਸ਼ੂਜ਼ ਲਏ ਨੇ। ਇਹਦੇ ਇਲਾਵਾ ਇਹ ਜਿਹੜੀ ਸਾਡੀ ਲਿਸਟ ਆ ਇਸ਼ੂਜ਼ ਦੀ ਇਹ ਐਂਡਲੈਸ ਹੈ, ਬਟ ਮੇਨਲੀ ਅਸੀਂ ਇਹ ਜਿਹੜੇ 4-5 ਇਸ਼ੂਜ਼ ਨੇ ਉਹਨਾਂ ਨੂੰ ਹਾਈਲਾਈਟ ਕਰਾਂਗੇ। ਔਰ ਅਸੀਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਾਂਗੇ ਕਿ ਐਜ਼ ਏ ਨੇਸ਼ਨ ਮੈਂ ਤਾਂ ਕਹਿਣਾ, ਕਈਆਂ ਨੂੰ ਹੋ ਸਕਦਾ ਹੈ ਗੱਲ ਮੇਰਾ ਪੁਆਇੰਟ ਅਜੀਬ ਲੱਗੇ, ਕਿਉਂਕਿ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਸੋਵਰਨ ਪੰਜਾਬ ਦੀ ਲੜਾਈ ਲੜਦੀ ਆ। ਅਸੀਂ ਬਲੀਵ ਕਰਦੇ ਹਾਂ ਕਿ ਪੰਜਾਬ ਇੱਕ ਮੁਲਕ ਸੀ, ਹੈ ਔਰ ਇਹ ਰਹੇਗਾ, ਬੇਸ਼ੱਕ ਇਹਦੇ ਉੱਤੇ ਕਬਜ਼ਾ ਕਿਸੇ ਦਾ ਵੀ ਹੋਵੇ। ਸੋ ਉਸ ਚੀਜ਼ ਐਜ਼ ਅ ਨੇਸ਼ਨ ਵੀ ਪੰਜਾਬ ਨੂੰ ਇੰਡੀਅਨ ਜਿਹੜੇ ਡੇਜ਼ ਨੇ ਉਹਨਾਂ ਨੂੰ ਇੰਡੀਪੈਂਡੈਂਸ ਡੇ ਦਾ ਜਿਹੜਾ ਬਾਈਕਾਟ ਕਰਨਾ ਚਾਹੀਦਾ ਹੈ। ਇਹਨੂੰ ਅਸੀਂ ਬਲੈਕ ਇੰਡੀਪੈਂਡੈਂਸ ਡੇ ਦੇ ਤੌਰ ਦੇ ਉੱਤੇ ਮੰਨਦੇ ਹਾਂ, ਇਹ ਸਾਡੇ ਲਈ ਕੋਈ ਆਜ਼ਾਦੀ ਵਾਲੀ ਗੱਲ ਨਹੀਂ ਗੀ। ਸੋ ਲੋਕਾਂ ਨੂੰ ਅਸੀਂ ਗੱਲ ਅਪੀਲ ਕਰਦੇ ਹਾਂ ਕਿ 15 ਤਰੀਕ ਦੇ ਜਸ਼ਨਾਂ ਤੋਂ ਜਿਹੜਾ ਹੈ ਉਹ ਦੂਰ ਰਹਿਣ। ਔਰ 14 ਤਰੀਕ ਸ਼ਾਮ ਨੂੰ ਲੁਧਿਆਣੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਸ਼ਾਮੀ 3 ਵਜੇ ਇੱਕ ਪ੍ਰੋਟੈਸਟ ਮਾਰਚ ਇਹਨਾਂ ਦੋਵਾਂ ਪਾਰਟੀਆਂ ਦੇ ਕਾਰਕੁਨਾਂ ਵੱਲੋਂ ਕੀਤਾ ਜਾਏਗਾ, ਜਿਹੜਾ ਸ਼ਹਿਰ ਦੇ ਵਿੱਚ ਘੁੰਮਦਾ ਆ, ਜਿਹੜਾ ਜਗਰਾਉਂ ਪੁਲ ਆ ਉਹਦੇ ਉੱਤੇ ਆ ਕੇ ਸਮਾਪਤ ਹੋਏਗਾ। ਸੋ ਇਸ ਤੋਂ ਇਲਾਵਾ ਜਿਹੜੀ ਇਹ ਜਾਣਕਾਰੀ ਹੈ ਜਿਹੜੀ 14 ਤਰੀਕ ਦੀ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੇ ਦਿੱਤੀ ਹੈ। ਸੋ ਜੇ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਉਹ ਅਸੀਂ ਲੈ ਸਕਦੇ ਹਾਂ। ਥੈਂਕ ਯੂ। ਕੀ ਕਹਿੰਦੇ ਉਹਨਾਂ ਦਾ ਸਵਾਲ ਹੈ ਕਿ ਜਿਹੜੇ ਆਪਾਂ 14 ਦਾ ਪ੍ਰੋਟੈਸਟ ਕਰ ਰਹੇ ਹਾਂ, ਕੀ ਸਾਡੀ ਡਿਮਾਂਡ ਹੈ ਕਿ 15 ਵੀ ਨਾ ਮਨਾਈ ਜਾਵੇ? ਹਾਂਜੀ, 15 ਤਰੀਕ ਨੂੰ ਵੀ ਬਲੈਕ ਡੇ ਹੈ। ਅਸੀਂ 14 ਨੂੰ ਤਾਂ ਕਰ ਰਹੇ ਹਾਂ ਕਿਉਂ ਕਰਕੇ ਸਾਰੇ ਜ਼ਬਰਦਸਤੀ ਪਰੇਡਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਇਆ ਜਾਂਦਾ ਹੈ ਅਤੇ ਉਸ ਦਿਨ ਪ੍ਰੈਸ ਵੀ ਛੁੱਟੀ ਮਨਾ ਰਹੀ ਹੁੰਦੀ ਹੈ। ਤਾਂ ਅਸੀਂ ਆਖਿਆ ਇੱਕ ਦਿਨ ਪਹਿਲਾਂ ਹੀ ਕਰ ਦਈਏ, ਜਿਹਦੇ ਨਾਲ ਸਾਡੀ ਪ੍ਰੈਸ ਦੇਖ ਸਕੇ, ਲਿਖ ਸਕੇ। ਅਤੇ ਅਸੀਂ ਆਸ ਕਰਦੇ ਹਾਂ ਕਿ ਪ੍ਰੈਸ ਵੀ ਲਿਬਰਲ ਹੋਊਗੀ, ਆਜ਼ਾਦ ਹੋਊਗੀ, ਅਤੇ ਜੋ ਕਿਹੜੀਆਂ ਗੱਲਾਂ ਅਸੀਂ ਕਰਦੇ ਹਾਂ, ਜਿਵੇਂ ਮੋਦੀ ਸਾਹਿਬ ਕਰਦੇ ਹੈ ਅਤੇ ਰੋਜ਼ ਪ੍ਰੈਸ ਦੇ ਵਿੱਚ ਆਉਂਦਾ ਹੈ, ਜਿਹੜਾ ਮੋਦੀ ਸਾਹਿਬ ਕਦੇ ਪਾਰਲੀਮੈਂਟ ਨਹੀਂ ਜਾਂਦੇ ਤਾਂ ਵੀ ਪ੍ਰੈਸ ਦੇ ਵਿੱਚ ਆਉਂਦਾ ਹੈ, ਸਾਡੀ ਵੀ ਗੱਲ ਪ੍ਰੈਸ ਦੇ ਵਿੱਚ ਆਉਣੀ ਚਾਹੀਦੀ ਹੈ। ਹਾਂਜੀ ਬੀਬੀ ਜੀ, ਅਸੀਂ ਬਲੈਕ ਡੇ ਹੈ ਸਾਡੇ ਲਈ। ਕੀ ਜੀ? ਦਿੱਲੀ ਆਰਡੀਨੈਂਸ ਜਿਹੜਾ ਦਿੱਲੀ ਸਟੇਟ ਦਾ ਜਿਹੜਾ ਆਰਡੀਨੈਂਸ ਉਹ ਤਾਂ ਜੀ ਦੇਖੋ, ਇਹ ਫੈਡਰਲਿਜ਼ਮ ਤਾਂ ਸਾਰੀ ਖਤਮ ਕਰਤੀ ਹੈ। ਹੁਣ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਜਦੋਂ ਪਾਰਲੀਮੈਂਟ ਨੂੰ ਓਪਨ ਕਰਨ ਲਈ ਜਾਂਦੇ ਹੈ, ਉਹਨਾਂ ਦੀ ਬੱਗੀ ਹੁੰਦੀ ਹੈ। ਬੱਗੀ ਦੇ ਅੱਗੇ ਵਲੈਤ ਤੋਂ ਮੰਗਾਏ ਹੋਏ ਘੋੜੇ ਉਹ ਉਸ ਨੂੰ ਖਿੱਚਦੇ ਆ। ਹੁਣ
ਮੈਂ ਤੁਹਾਨੂੰ ਦੱਸ ਰਿਹਾ ਉਹ ਬੱਗੀ ਦੇ ਅੱਗੇ ਘੋੜੇ ਇਹ ਜੋੜੇ ਜਾਂਦੇ ਆ। ਉਹ ਜਿਹੜੀ ਲਿੱਦ ਕਰਦੇ ਆ ਨਾ, ਹੁਣ ਦਿੱਲੀ ਦੀ ਸਰਕਾਰ ਨਹੀਂ ਚੱਕ ਸਕਦੀ, ਉਹ ਸੈਂਟਰ ਦੀ ਸਰਕਾਰ ਤੇ ਲੈਫਟੀਨੈਂਟ ਗਵਰਨਰ ਸਾਹਿਬ ਹੀ ਚੱਕਣਗੇ। ਇੱਥੋਂ ਤੱਕ ਫਰਕ ਪੈ ਗਿਆ। ਦਿੱਲੀ ਦੀ ਸਰਕਾਰ ਦੇ ਹੱਥ ਦੇ ਵਿੱਚ ਹੈ ਹੀ ਨਹੀਂ ਕੁਛ। ਬਿਲਕੁਲ ਉਹਨਾਂ ਨੂੰ ਖੋਖਲ ਕਰ ਦਿੱਤਾ ਗਿਆ, ਜਿਵੇਂ ਕਸ਼ਮੀਰ ਨੂੰ ਖਤਮ ਕਰ ਦਿੱਤਾ ਗਿਆ, ਉਹਦੀ ਸਟੇਟ ਰੱਦ ਕਰ ਦਿੱਤੀ ਹੈ, ਯੂਨਿਟ ਟੈਰੀਟਰੀ ਬਣਾਤੀ ਹੈ। ਉਹ ਸਟੇਟ ਨੂੰ ਤੋੜਿਆ ਗਿਆ। ਉੱਥੇ ਅਸੈਂਬਲੀ ਹੈ ਨਹੀਂ, ਸੁਪਰੀਮ ਕੋਰਟ ਤੇ ਹਾਈ ਕੋਰਟ ਬੋਲਦੇ ਹੀ ਨਹੀਂ। ਹੁਣ ਕਿੰਨੇ ਸਾਲਾਂ ਬਾਅਦ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਦਾ ਕੇਸ ਲਿਆ? ਮੇਰਾ ਖਿਆਲ 4 ਸਾਲਾਂ ਬਾਅਦ ਲਿਆ। ਇਹ ਤਾਂ ਹੱਦ ਹੋ ਗਈ ਹੈ ਜੀ। ਹੁਣ ਤੁਸੀਂ ਕਹੋਗੇ ਅਸੀਂ ਲਿਖਣਾ ਨਹੀਂ ਸੁਪਰੀਮ ਕੋਰਟ ਦੇ ਖਿਲਾਫ। ਤੁਸੀਂ ਕਹਿ ਸਕਦੇ ਹੋ ਸਿਮਰਨਜੀਤ ਸਿੰਘ ਮਾਨ ਤੇ ਦਲ ਖਾਲਸਾ ਨੇ ਕਿਹਾ ਕਿ ਸਾਡੇ ਤੇ ਐਕਸ਼ਨ ਲੈ ਲਓ ਜੇ ਜਿਹੜਾ ਲੈਣਾ ਹੈਗਾ। ਪਰ ਇਹ ਸੱਚ ਹੈ ਕਿ ਸੁਪਰੀਮ ਕੋਰਟ ਅਗਵਾਈ ਨਹੀਂ ਕਰ ਰਹੀ ਗਰੀਬ ਤੇ ਘੱਟ ਗਿਣਤੀਆਂ ਦੀ। ਮਾਨ ਸਾਹਿਬ 10 ਅਗਸਤ ਨੂੰ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਨੂੰ ਲੈ ਕੇ ਗੱਲ ਚੱਲਦੀ ਹੈ। ਮੇਰੀ ਵੀ ਇਸਨੂੰ ਕੀਤੀ ਗਈ ਕੋਰਟ ਵੱਲੋਂ ਮੁਹਾਲੀ ਕੋਰਟ ਵੱਲੋਂ ਕੀ ਲੱਗਦਾ ਜਗਤਾਰ ਸਿੰਘ ਹਵਾਰਾ ਦੀ ਪੇਸ਼ੀ ਜਿਹੜੀ 10 ਤਰੀਕ ਨੂੰ ਹੋ ਸਕਦੀ ਹੈ, ਉਹਨੂੰ ਲਿਆਤਾ ਜਾ ਸਕਦਾ? ਕਿਉਂਕਿ ਪਹਿਲਾਂ ਵੀ ਗੱਲ ਚੱਲਦੀ ਹੈ, ਇਹ ਕਹਿ ਦਿੱਤਾ ਜਾਂਦਾ ਕਿ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਨਹੀਂ ਹੈਗੇ, ਤਾਂ ਕਰਕੇ ਇੱਥੇ ਲਿਆਤਾ ਨਹੀਂ ਜਾ ਸਕਦਾ। ਸਿਕਿਉਰਿਟੀ ਤਾਂ ਜੀ ਇਹਨਾਂ ਦੀ ਬਹੁਤ ਜ਼ਿਆਦਾ। ਜਦੋਂ ਵੀ ਦੇਖੋ ਹੁਣ NIA ਨੇ ਰੇਡਾਂ ਮਾਰੀਆਂ, ਹਰਿਆਣੇ 'ਚ ਵੀ ਸਿੱਖਾਂ ਦੇ ਉੱਤੇ ਮਾਰੀਆਂ, ਇੱਥੇ ਪੰਜਾਬ ਦੇ ਵਿੱਚ ਵੀ ਮਾਰੀਆਂ, ਸਾਡੀਆਂ ਲਿਸਟਾਂ ਬਣਾਈਆਂ ਗਈਆਂ। ਅਤੇ ਜੇ ਸਿਕਿਉਰਿਟੀ ਨਾ ਹੋਵੇ ਤਾਂ ਇਹ ਫਿਰ ਰੇਡਾਂ ਕਾਮਯਾਬ ਕਿਵੇਂ ਹੁੰਦੀਆਂ? ਇਹ ਤਾਂ ਐਵੇਂ ਬਹਾਨੇ ਹੈ ਕਿ ਸਾਨੂੰ ਤੰਗ ਕਰੀ ਜਾਣਾ, ਤੰਗ ਕਰੀ ਜਾਣਾ। ਹੁਣ ਜੇ ਇਹੋ ਜਿਹੀ ਪਾਲਿਸੀ ਹੈਗੀ ਹੈ, ਫਿਰ ਅਸੀਂ ਵੀ ਬੜੇ ਢੀਠ ਹੈ, ਅਸੀਂ ਵੀ ਫਿਰ ਵਿਰੋਧ ਕਰੀ ਜਾਵਾਂਗੇ। ਕੋਈ ਮੇਰਾ ਮਤਲਬ ਗੱਲ ਕਰਨ ਨੂੰ ਹੈ ਹੀ ਨਹੀਂ। ਪਾਰਲੀਮੈਂਟ ਨਹੀਂ ਚੱਲਣ ਦਿੰਦੇ। ਜੇ ਪਾਰਲੀਮੈਂਟ ਨੂੰ ਭੰਗ ਕਰਤਾ ਤੇ ਅਗਲੇ ਇਲੈਕਸ਼ਨ ਹੀ ਨਾ ਹੋਏ ਤਾਂ ਫਿਰ ਮੋਦੀ ਸਰਕਾਰ ਤਾਂ ਇਹ ਇੱਕ ਫਾਸਿਸਟ ਪਾਰਲੀਮੈਂਟ ਨੂੰ ਚਲਾਊਗੀ ਬਗੈਰ ਇਲੈਕਸ਼ਨਾਂ ਤੋਂ। ਇਹ ਹੋ ਸਕਦਾ ਹੈਗਾ ਜਿਹਦੇ ਨਾਲ ਅੱਜ ਪਾਰਲੀਮੈਂਟ ਚਲਾ ਨਹੀਂ ਰਹੇ, ਚਲਾ ਸਕਦੇ ਹੈ ਪਰ ਇਹ ਚਲਾਉਂਦੇ ਹੀ ਨਹੀਂ ਹੈ। ਹਾਂ ਸਰ, ਇੱਕ ਸਵਾਲ ਹੈ ਜੀ, ਤੁਸੀਂ ਸਿੱਖ ਕੌਮ ਦੇ ਵੱਖਰੇ ਘਰ ਦੀ ਗੱਲ ਕਰਦੇ ਹੋ ਪਾਰਲੀਮੈਂਟ ਦੇ ਵਿੱਚ। ਪੰਜਾਬ ਦੇ ਬਾਕੀ ਜਿਹੜੇ 12 MP ਨੇ, ਉਹਨਾਂ ਚੋਂ ਕਿੰਨੇ MP ਤੁਹਾਡੀ ਇਸ ਗੱਲ ਨਾਲ ਸਹਿਮਤ ਨੇ, ਜਾਂ ਕਿੰਨੇ ਤੁਸੀਂ ਸਮਝਾ ਲਿਆ ਕਿ ਆਪਾਂ ਨੂੰ ਹੁਣ ਕੌਮ ਦੇ ਵੱਖਰੇ ਘਰ ਦੀ ਲੋੜ ਹੈ? ਮੈਂ ਸਿੱਖਾਂ ਨੂੰ ਸਮਝਾ ਸਕਦਾ, ਉਹ ਸਮਝ ਗਏ ਹੈ ਤੇ ਮੈਨੂੰ ਵੋਟਾਂ ਵੀ ਪਾਉਂਦੇ ਆ। ਪਰ ਘੋੜੇ ਨੂੰ ਜੇ ਪਾਣੀ ਪਿਆਉਣ ਲੈ ਕੇ ਜਾਈਏ, ਘੋੜੇ ਦੀ ਮਰਜ਼ੀ ਹੁੰਦੀ ਹੈ ਪੀ ਲੈ ਨਾ ਪੀਏ। ਸੋ ਉਹ ਜਿਹੜੇ MPs ਹੈਗੇ ਹੈ, ਰਾਜ ਸਭਾ 'ਚ ਵੀ ਹੈਗੇ ਹੈ, ਉਹ ਜਦੋਂ ਮੇਰੇ ਖਿਲਾਫ ਬੋਲਦੇ ਹੀ ਨਹੀਂ ਤੇ ਇਹਦਾ ਮਤਲਬ ਉਹਨਾਂ ਦੀ ਸਹਿਮਤੀ ਹੈ। ਹਾਂਜੀ, ਕਹਿੰਦੇ ਕਿੰਨੀ ਵਾਰ ਤੁਸੀਂ ਮੁੱਦਾ ਸੰਸਦ ਦੇ ਵਿੱਚ ਰੱਖਿਆ ਵੱਖਰੀ ਸਟੇਟ ਨੂੰ? ਖਾਲਿਸਤਾਨ ਦੀ ਗੱਲ ਪਾਰਲੀਮੈਂਟ ਦੇ ਵਿੱਚ ਕਿੰਨੀ ਕੁ ਵਾਰ ਰੱਖ ਪਾਏ ਮੌਕਾ? ਮੈਂ ਉੱਥੇ ਰੱਖਿਆ ਹੈ, ਪਰ ਮੈਨੂੰ ਬੋਲਣ ਨਹੀਂ ਦਿੰਦੇ ਹੈਗੇ। ਮੇਰੇ ਤੇ ਬਿਲਕੁਲ ਪਾਬੰਦੀ ਹੈ। ਹੁਣ ਜਿਵੇਂ ਪਾਰਲੀਮੈਂਟ ਫੰਕਸ਼ਨ ਕਰਦੀ ਹੈ, ਉੱਥੇ ਟਾਈਮ ਦਿੱਤਾ ਜਾਂਦਾ ਸਾਰੀਆਂ ਪਾਰਟੀਆਂ ਨੂੰ, ਅਤੇ ਸਾਰੀਆਂ ਪਾਰਟੀਆਂ ਦੇ ਵਿੱਚ ਵੱਧ ਗਿਣਤੀ ਮੈਜੋਰਿਟੀ ਦੀ ਹੈ, ਸਾਡੇ ਹਿੰਦੂ ਵੀਰਾਂ ਦੀ ਹੈ, ਉਹ ਬੋਲਦੇ ਹੈ। ਮੇਰੀ ਛੋਟੀ ਪਾਰਟੀ ਹੈ, ਮੈਨੂੰ ਟਾਈਮ ਨਹੀਂ ਦਿੱਤਾ ਜਾਂਦਾ। ਨਹੀਂ ਦਿੰਦੇ। ਰਿੰਕੂ ਜੀ ਨੂੰ ਫਿਰ ਇਹ ਕੁਛ ਨਾ ਕੁਛ ਸਪੀਕਰ ਦੇ ਅੱਗੇ ਕਰਨਾ ਪਿਆ। ਉਹ ਤਕੜੇ ਹੈ, ਉਹਨਾਂ ਦੇ ਮਸਲਸ ਦੇਖਿਆ ਕਿੱਡੇ ਤਕੜੇ ਹੈ। ਫਿਰ ਮੇਰਾ ਮਤਲਬ ਮੈਂ ਹੁਣ 78 ਸਾਲਾਂ ਦਾ ਹੋ ਗਿਆ ਹੈ, ਰਿੰਕੂ ਜੀ ਦਾ ਮੁਕਾਬਲਾ ਤਾਂ ਨਹੀਂ ਕਰ ਸਕਦਾ ਹੈਗਾ। ਮਾਨ ਸਾਹਿਬ, ਇੱਕ ਸੰਗਤ ਦਾ ਸਵਾਲ ਇਹ ਵੀ ਸੀਗਾ
ਸੀਗਾ ਕਿ ਅੰਮ੍ਰਿਤਪਾਲ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਡਿਬਰੂਗੜ੍ਹ ਭੇਜ ਦਿੱਤਾ ਗਿਆ। ਕਹਿੰਦੇ ਉਹਨਾਂ ਨੂੰ ਮਿਲਣ ਲਈ ਨਹੀਂ ਪਹੁੰਚੇ ਤੁਸੀਂ, ਉਹਨਾਂ ਦੇ ਨਾਲ ਮੁਲਾਕਾਤ ਨਹੀਂ ਕੀਤੀ ਹੈ, ਕਿੰਨਾ ਟਾਈਮ ਹੋ ਗਿਆ, ਕਹਿੰਦੇ ਉੱਥੇ ਜਾਣਾ ਚਾਹੀਦਾ ਸੀ, ਹੋਰ ਪੜੇਗਾ। ਇਹ ਬਹੁਤ ਸੋਹਣਾ ਸਵਾਲ ਹੈ ਜੀ। ਮੈਨੂੰ ਇਜਾਜ਼ਤ ਨਹੀਂ ਦਿੱਤੀ ਗਈ। ਮੈਂ ਤਾਂ DC ਅੰਮ੍ਰਿਤਸਰ ਨੂੰ ਅਪਲਾਈ ਕੀਤਾ। DC ਅੰਮ੍ਰਿਤਸਰ ਨੇ ਕੇਸ ਮੇਰਾ ਪੰਜਾਬ ਗਵਰਨਮੈਂਟ ਕੋਲੇ ਭੇਜਿਆ, ਪੰਜਾਬ ਗਵਰਨਮੈਂਟ ਨੇ ਸੈਂਟਰ ਕੋਲੇ ਭੇਜਿਆ, ਪਰ ਮੈਨੂੰ ਅਜੇ ਇਜਾਜ਼ਤ ਨਹੀਂ ਮਿਲ ਰਹੀ ਜੀ। ਮੈਨੂੰ ਜਿਹੜਾ ਆਪਣਾ ਮਨੁਸਮ੍ਰਿਤੀ ਹੈ, ਮੈਨੂੰ ਸ਼ੂਦਰ ਸਮਝਦੇ ਆ। ਹੁਣ ਸ਼ੂਦਰ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੀ ਚੀਜ਼ ਹੈ। ਇਜਾਜ਼ਤ ਨਹੀਂ ਦਿੰਦੇ ਬਾਬੂ ਜੀ ਮੈਨੂੰ। ਮਾਨ ਸਾਹਿਬ ਬਹੁਤ ਸਾਰੇ ਐਂਟੀ ਪ੍ਰਿਵਿਲੇਜ ਕੁਐਸਚਨ ਲਾਉਂਦੇ ਰਹਿੰਦੇ ਆ, ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਨ ਲਈ। ਤੁਸੀਂ ਕਿੰਨੇ ਵਾਰੀ ਅੰਮ੍ਰਿਤਪਾਲ ਦੇ ਮੁੱਦੇ ਤੇ ਖਾਲਿਸਤਾਨ ਦੇ ਮੁੱਦੇ ਤੇ ਚਰਚਾ ਕਰਨ ਦੇ ਲਈ ਪ੍ਰਿਵਿਲੇਜ ਕੁਐਸਚਨ ਸ਼ੁਰੂ ਕੀਤਾ, ਆਪਣੇ ਵੱਲੋਂ ਕੀਤਾ, ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ, ਕੋਈ ਗੱਲ ਹੈ? ਐਤਕੀ ਕੋਈ ਮੋਸ਼ਨ ਨਹੀਂ ਹੋਇਆ ਜੀ। ਬਿੱਲ ਵੀ ਜ਼ਬਰਦਸਤੀ ਪਾਸ ਵਿਦਆਊਟ ਡਿਬੇਟ ਹੋਏ ਹੈ ਜੀ। ਜਿੰਨੇ ਵੀ ਕਾਨੂੰਨ ਹੋਏ ਹੈ ਉਹਨਾਂ ਦੇ ਉੱਤੇ ਡਿਬੇਟ ਨਹੀਂ ਕਰ ਰਹੇ। ਨਹੀਂ ਕੀਤੀ, ਉਹਨਾਂ ਦੀ ਗਲਤੀ ਹੈ, ਮੰਨਦੇ ਆ, ਪਰ ਬਹੁਤ ਸਾਰੇ ਐਮਪੀ ਨੇ ਡਿਮਾਂਡ ਕੀਤੀ, ਆਪਣੇ ਕੋਲ ਚਿੱਠੀ ਲਿਖ ਕੇ ਦਿੱਤੀ ਕਿ ਮੈਂ ਮਣੀਪੁਰ ਦੇ ਮੁੱਦੇ ਦੀ ਗੱਲ ਕਰਨੀ ਹੈ, ਮੈਂ ਹਰਿਆਣਾ ਦੇ ਮੁੱਦੇ ਦੀ ਗੱਲ ਕਰਨੀ ਹੈ, ਮੈਂ ਹੋਰ ਮੁੱਦੇ ਪਰ ਕੋਈ ਬੋਲਿਆ ਹੀ ਨਹੀਂ ਜੀ। ਕਿਸ ਨੂੰ ਲਾਊ ਹੀ ਨਹੀਂ ਕਰਦੇ। ਮੈਂ ਉਹੀ ਪੁੱਛਦਾ, ਤੁਸੀਂ ਕੋਸ਼ਿਸ਼ ਕਿੰਨੇ ਵਾਰੀ ਕੀਤੀ ਕਿ ਮੈਂ ਘੱਟੋ ਘੱਟ ਇਹ ਮੁੱਦੇ ਤੇ ਗੱਲ ਕਰਨੀ ਹੈ, ਮੈਂ ਆਪਣੇ ਵੱਲੋਂ ਚਿੱਠੀ ਭੇਜੀ, ਉਹਨਾਂ ਨੇ ਨਹੀਂ ਮੰਨਿਆ ਮੇਰੀ ਗੱਲ। ਤੁਸੀਂ ਮੇਰੀ ਟੇਪਸ ਦੇਖ ਲਓ ਜੇ ਰਿਕਾਰਡਡ ਹੈਗੀਆਂ ਕਿ ਮੈਂ ਬਹੁਤ ਕੋਸ਼ਿਸ਼ ਕਰਦਾ ਬੋਲਣ ਦੀ। ਸਰ ਮੈਂ ਤਾਂ ਚਿੱਠੀਆਂ ਦੀ ਗਿਣਤੀ ਪੁੱਛ ਰਿਹਾ ਜੀ ਤੁਹਾਨੂੰ ਸਰ। ਇੱਕ ਦੋ ਹੈ, ਕਿੰਨੀ ਵਾਰੀ ਕੋਸ਼ਿਸ਼ ਕੀਤੀ ਹੋਵੇ ਉਹ ਤਾਂ ਦੱਸ ਸਕਦੇ ਤੁਸੀਂ ਕਿੰਨੀ ਵਾਰੀ ਕੀਤੀ? ਮੈਂ ਕਾਫੀ ਵਾਰੀ ਕੀਤੀ ਹੈ ਜੀ। ਹੁਣ ਮੈਨੂੰ ਇਹ ਤਾਂ ਨਹੀਂ ਪਤਾ ਕਿੰਨੀ ਵਾਰੀ ਕੀਤੀ ਹੈ। ਮੈਂ ਕੀਤੀ ਹੈਗੀ ਹੈ। ਮੈਨੂੰ ਜਦੋਂ ਦੇਖਦੇ ਹੈ, ਮੈਨੂੰ ਪਰਸੋਂ ਇੱਕ MP ਸਾਹਿਬ ਪੁੱਛਦਾ ਸੀ कि आपका देश कौन है, कौन से देश है? मैं क्या, मेरा देश है इंडिया विदाउट भारत। सो मैंने पूछते मैं दस दिना जी कि मैं इंडिया तो हाँ पर भारत तो नहीं है। ਮੈਨੂੰ ਤਾਂ ਬੀਬੀ ਜੀ ਭਾਰਤ ਦਾ ਸਮਝ ਹੀ ਨਹੀਂ ਆਇਆ। ਮੈਂ ਪੜ੍ਹਿਆ ਲਿਖਿਆ ਬਹੁਤ ਹੈ, ਮੈਨੂੰ ਨਹੀਂ ਪਤਾ ਕਿ ਕੌਨਸਟੀਟਿਊਸ਼ਨ ਦੇ ਵਿੱਚ ਭਾਰਤ ਕਿਵੇਂ ਬਣਾਤਾ। ਇੱਕ ਨਵਾਂ ਇੰਡੀਆ ਵੀ ਪਹੁੰਚਿਆ ਹੈ, ਮਾਨ ਸਾਹਿਬ ਦੀ ਸਪੋਰਟਸ ਦਾ ਨਹੀਂ ਚੱਲ ਰਹੀ। ਤੁਸੀਂ ਕਿਹੜਾ ਜ਼ਿਕਰ ਕੀਤਾ ਨਵਾਂ ਇੰਡੀਆ ਜਿਹੜਾ ਪਹੁੰਚ ਆਇਆ? ਹਾਂ ਮਾਨ ਸਾਹਿਬ ਉਹਦੇ ਨਾਲ ਇਤਫਾਕ ਰੱਖਦੇ ਹੋ? ਠੀਕ ਹੈ, ਜੋ ਨਵਾਂ ਗਠਜੋੜ ਹੋਇਆ, ਤੁਹਾਨੂੰ ਲੱਗਦਾ ਕਿ ਉਹਦੇ ਨਾਲ ਭਾਰਤ ਦੀ ਜਿਹੜੀ ਡੈਮੋਕ੍ਰੇਸੀ ਹੈ ਜਾਂ ਭਾਰਤ ਦੇ ਲੋਕਾਂ ਦਾ ਵਿਕਾਸ ਹੋ ਸਕਦਾ ਹੈ? ਮਾਨ ਸਾਹਿਬ ਨੂੰ ਇੰਡੀਆ ਦੇ ਨਾਲ ਆ ਜਾਂਦੀ ਹੈ। ਮੈਂ ਤੁਹਾਨੂੰ ਦੱਸ ਤਾਂ ਦਿੱਤਾ ਕਿ ਪਾਰਲੀਮੈਂਟ ਨਹੀਂ ਚੱਲ ਰਹੀ। STPC ਦੇ 12 ਸਾਲ ਤੋਂ ਇਲੈਕਸ਼ਨਸ ਨਹੀਂ ਹੋ ਰਹੇ। ਇੰਡੀਆ ਅਲਾਈਅੰਸ ਦੀ ਗੱਲ ਕੀਤੀ ਹੈ, ਇੰਡੀਆ ਨਾਮ ਦਾ ਜਿਹੜਾ ਅਲਾਈਅੰਸ ਨਵਾਂ ਤਿਆਰ ਕੀਤਾ, ਮਾਨ ਸਾਹਿਬ ਨੂੰ ਵੀ ਸਪੋਰਟ ਨਹੀਂ ਮਿਲੀ। ਉਹਨਾਂ ਨੇ ਮੈਨੂੰ ਅਪਰੋਚ ਨਹੀਂ ਕੀਤਾ, ਨਾ ਸਰਕਾਰ ਨੇ ਕੀਤਾ। ਮੈਂ ਬਿਲਕੁਲ ਚੁੱਪ ਕਰਕੇ ਬੈਠਾ ਰਹਿੰਦਾ, ਦੇਖਦਾ ਰਹਿੰਦਾ, ਸੁਣਦਾ ਰਹਿੰਦਾ। ਹੁਣ ਜੇ ਮੈਨੂੰ ਪੁੱਛੇ ਹੀ ਨਾ ਤੇ ਮੈਂ ਉਹਨਾਂ ਦੇ ਕੱਛ 'ਚ ਵੜ ਜਾਏ ਤਾਂ ਠੀਕ ਨਹੀਂ ਨਾ ਹੈ। ਮਾਨ ਸਾਹਿਬ ਤੁਸੀਂ ਵਿਰੋਧ ਕਰ ਰਹੇ ਹੋ NIA ਦੇ ਜਿਹੜੇ ਛਾਪੇ ਪਏ ਆ ਉਸਦਾ ਤੁਸੀਂ ਵਿਰੋਧ ਕਰ ਰਹੇ ਹੋ। ਹਾਂਜੀ, ਜਦ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰਦੇ ਹੋ ਜਾਂ ਤੁਸੀਂ ਪਾਕ ਸਾਹਿਬ ਹੋ ਤਾਂ ਫਿਰ ਉਸਦਾ ਵਿਰੋਧ ਕਿਉਂ? ਜਦ ਤੁਹਾਡੇ ਮਨ 'ਚ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ, ਤੁਸੀਂ ਕੋਈ ਗਲਤ ਕੰਮ ਨਹੀਂ ਕੀਤਾ, ਫਿਰ ਵਿਰੋਧ ਕਿਉਂ? ਮੈਂ ਸਮਝਿਆ ਨਹੀਂ ਜੀ। ਪਰ ਇਹ NIA ਦੇ ਛਾਪੇ ਪਏ ਆ ਪੰਜਾਬ ਫਿਰ ਅਸੀਂ ਕਾਨੂੰਨ ਦੇ ਥੱਲੇ ਤਾਂ ਰਹਿੰਦੇ ਹਾਂ ਨਾ ਜੀ। ਜੀ ਫਿਰ ਸਾਨੂੰ ਜਵਾਬ ਤਾਂ ਦੇਣਾ ਪੈਂਦਾ ਜਦੋਂ ਸਾਨੂੰ ਪੁੱਛਿਆ ਜਾਂਦਾ। ਜੀ ਫਿਰ ਅਸੀਂ ਕੰਪਲੇਂਟ ਵੀ ਕਰਦੇ ਹਾਂ, ਰੋਸ ਵੀ ਕਰਦੇ ਹਾਂ, ਜਿਹੜਾ 14 ਤਰੀਕ ਨੂੰ ਕਰ ਰਹੇ ਹਾਂ। ਤੁਹਾਡੇ ਕੋਲੇ ਵੀ ਓਪਨਲੀ ਬੋਲ ਰਹੇ ਹਾਂ ਬਗੈਰ ਡਰ ਤੋਂ ਕਿ ਸਾਡੇ ਉੱਤੇ ਜ਼ਬਰ ਕੀਤਾ ਜਾ ਰਿਹਾ ਹੈ। ਮਤਲਬ ਕੌਮੀ ਕਿਸਾਨ ਮੋਰਚਾ ਨੂੰ ਚੁਕਾਉਣ ਦੀ ਤਿਆਰੀ ਕਹਿੰਦੇ ਚੱਲਦੀ ਹੈ। ਇਹ ਸੁਣਵਾਈ ਹੋਈ ਸੀ ਬੀਤੇ ਦਿਨਾਂ ਦੇ ਵਿੱਚ, ਕਹਿੰਦੇ ਮੋਰਚਾ ਚੁਕਾਇਆ ਜਾ ਸਕਦਾ। 17 ਤਰੀਕ ਨੂੰ ਸੁਣਵਾਈ ਹੈ। ਕੀ ਲੱਗਦਾ ਕਿ ਕੌਮੀ ਕਿਸਾਨ ਮੋਰਚਾ ਚੁਕਾ ਦਿੱਤਾ ਜਾਏਗਾ? ਠੀਕ ਹੈ। ਆਂਦੇ ਜਿਹੜਾ ਕੌਮੀ ਇਨਸਾਫ ਦਾ ਚੱਲਦਾ ਉਹਨੂੰ ਚੁਕਾਉਣ ਦੀ ਗੱਲ ਹੋ ਰਹੀ ਹੈ, ਤੁਹਾਨੂੰ ਲੱਗਦਾ ਚੁਕਾਉਣਗੇ? ਇਹਦੇ ਬਾਰੇ ਮੈਨੂੰ ਜ਼ਿਆਦਾ ਇਲਮ ਨਹੀਂ ਹੈ ਜੀ, ਪਰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਉਹ ਮੋਰਚਾ ਚੱਲ ਰਿਹਾ ਹੈ।
ਤੇ ਕੋਈ ਵਜ੍ਹਾ ਨਹੀਂ ਹੈ ਕਿ ਸਰਕਾਰ ਇਸ ਨੂੰ ਜਬਰਨ ਚੁਕਾ ਦੇਵੇ। ਇਹ ਇੱਕ ਹੋਰ ਜਬਰ ਹੋਊਗਾ ਸਿੱਖ ਕੌਮ ਦੇ ਉੱਤੇ ਜੇ ਉਹ ਜਬਰਨ ਚੁਕਾਇਆ ਗਿਆ, ਉਹ ਹੋਰ ਕਿਤੇ ਲੱਗ ਜੂਗਾ। ਅਸਲ ਉੱਥੇ ਮੋਰਚੇ ਤੇ ਹੁਣ ਬੜੇ ਘੱਟ ਸਿੰਘ ਰਹਿ ਗਏ ਨੇ, ਬਹੁਤ ਥੋੜੇ ਨੇ। ਕੋਈ ਸੰਗਤ ਵੀ ਆ ਜਾ ਨਹੀਂ ਰਹੀ, ਉੱਥੇ ਲੰਗਰ ਵੀ ਬੰਦ ਲੱਗ ਗਿਆ ਹੈ। ਗੁਰਦੁਆਰਾ ਸਾਹਿਬ ਤੋਂ ਇੱਧਰੋਂ ਆ ਰਿਹਾ ਹੈ। ਤੇ ਕੀ ਤੁਸੀਂ ਸਪੋਰਟ ਕਰੋਗੇ ਉਹਨਾਂ ਦੀ? ਕਿਉਂਕਿ ਇੱਦਾਂ ਜਿਹੜੇ ਸਿੱਖ ਥੋੜ੍ਹੇ ਰਹਿ ਜਾਂਦੇ ਆ ਨਾ, ਇੱਕ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ, ਸੁੱਖਾ ਸਿੰਘ, ਮਹਿਤਾਬ ਸਿੰਘ, ਜਿੰਦਾ ਸਿੱਖਾ ਸਿੰਘ, ਭਾਈ ਬਿਆਨ ਸਿੰਘ, ਸੁਖਵੰਤ ਸਿੰਘ, ਕੇਰ ਸਿੰਘ, ਇਹ ਥੋੜ੍ਹੇ ਸਿੱਖ ਹੁੰਦੇ ਆ ਜੀ ਜਿਹੜੇ। ਸਰਦਾਰ ਊਧਮ ਸਿੰਘ, ਹੁਣ 20 ਸਾਲ ਬਾਅਦ ਇਹ ਸਿੱਖ ਨੇ ਕੁਛ ਕੀਤਾ। ਸਿੱਖ ਭੁੱਲਦੇ ਨਹੀਂ, ਜਿਵੇਂ ਹਾਥੀ ਨਹੀਂ ਕਦੇ ਭੁੱਲਦਾ, ਸਿੱਖ ਨਹੀਂ ਭੁੱਲਦੇ। ਅਸੀਂ ਹੈਗੇ ਥੋੜ੍ਹੇ ਹੈ, ਪਰ ਕੰਮ ਵੀ ਵਿੱਚੋਂ ਕਰੀ ਜਾਂਦੇ ਹੈ ਜੀ। ਨਾਲੇ ਹੜ੍ਹਾਂ ਦਾ ਮੁੱਦਾ ਸੀ, ਇਸ ਕਰਕੇ ਵੀ ਸਿੱਖ ਥੋੜ੍ਹੇ ਇੱਕ ਦੂਜੇ ਤੇ ਨਿੱਜੀ ਕੌਮਤਾ ਵਾਲੇ ਬਿਆਨ ਦਿੰਦੇ ਆ, ਹਾਂਜੀ, ਨਿੱਜੀ ਹਮਲੇ ਕਰਦੇ, ਨਿੱਜੀ ਪਰਸਨਲ ਲਾਈਫ ਜਿਹੜੇ ਲੀਡਰ ਪੰਜਾਬ ਦੇ ਨੇ ਇੱਕ ਦੂਜੇ ਨੂੰ ਨਿੱਜੀ ਅਟੈਕ ਕਰਦੇ ਨੇ, ਉਹਦੇ ਬਾਰੇ ਮੈਂ ਤਾਂ ਜੀ ਉਹਨਾਂ ਮੈਂ ਉਹਨਾਂ 'ਚ ਹਿੱਸਾ ਨਹੀਂ ਕਦੇ ਲਿਆ ਜੀ। ਇਹਦੀ ਸ਼ੁਰੂਆਤ ਤੁਸੀਂ ਕੀਤੀ ਸੀ ਪਹਿਲਾਂ। ਕਾਹਦੀ ਸ਼ੁਰੂ? ਸੁਖਬੀਰ ਬਾਦਲ ਬਾਰੇ ਬੜੇ ਤਿੱਖੇ ਹਮਲੇ ਕਰਦੇ ਸੀ ਹਾਂਜੀ, ਪਹਿਲਾਂ। ਸੁਖਬੀਰ ਬਾਦਲ ਦੇ ਬੜੇ ਤਿੱਖੇ ਹਮਲੇ ਕਰਦੇ ਸੀ, ਬਾਅਦ ਵਿੱਚ ਚੁੱਪ ਕੇ। ਪਹਿਲਾਂ ਦੀ ਗੱਲ ਹੋਣੀ ਹੈ ਜੀ। ਜਦ ਤਾਂ ਮੈਂ MP ਬਣਿਆ, ਮੈਂ ਤਾਂ ਨਹੀਂ ਕਿਸ ਨੂੰ ਕੁਛ ਕਿਹਾ। ਜਦ ਤਾਂ ਮੈਂ MP ਬਣਿਆ, ਮੈਂ ਕੀਤਾ ਕੁਛ? ਚਲੋ ਧੰਨਵਾਦ ਜੀ ਤੁਹਾਡਾ ਸਾਰਾ। ਮੈਂ ਅਖੀਰ ਦੇ ਵਿੱਚ ਇਹ ਦੱਸਣਾ ਚਾਹੁੰਦਾ ਹਾਂ ਕਿ ਅਗਲੀ ਜਿਹੜੀ ਪ੍ਰਾਈਮ ਮਿਨਿਸਟਰ ਕਾਮਨਵੈਲਥ ਪ੍ਰਾਈਮ ਮਿਨਿਸਟਰਸ ਦੀ ਮੀਟਿੰਗ ਹੋਊਗੀ, ਉਹਦੇ ਵਿੱਚ ਤੁਹਾਨੂੰ 3 ਪ੍ਰਾਈਮ ਮਿਨਿਸਟਰ ਆਉਣਗੇ ਜਿਨ੍ਹਾਂ ਨੇ ਆਪਣੀਆਂ ਵੋਟੀਆਂ ਨੂੰ ਛੱਡ ਦਿੱਤਾ ਹੈਗਾ।